ਇਸੇ ਦੀ ਉਹਦਾ ਨਾਂ ਸੀ ਝੰਗ ਕੋਲਡੀ। ਅੱਛਾ ਇਸੇ ਉਹ ਜਿਹੜਾ ਸੀ ਨਾ ਬਾਬਾ ਫਕੀਰ ਚੰਦ ਜਿਹਨੂੰ ਆਂਦੇ ਹਨ, ਠੀਕ ਹੈ। ਉਹ ਕਿਤੇ ਆਣ ਕੇ ਫਿਰਦਾ ਤੁਰਦਾ ਆ ਗਿਆ, ਮਲੰਗ ਬੰਦਾ ਸੀ। ਅੱਛਾ ਉਹਨੇ ਇੱਥੇ ਆਣ ਕੇ ਡੇਰਾ ਲਾ ਲਿਆ। ਤੁਹਾਨੂੰ ਦੱਸਿਆ ਨਹੀਂ ਵੀ ਜਿਵੇਂ ਅਸੀਂ ਸਜਦਾ ਨਹੀਂ ਮੰਨਦੇ, ਹਾਂ ਇਸੇ ਤਰ੍ਹਾਂ ਅਸੀਂ ਵੀ ਮੰਨਦੇ ਹਾਂ, ਦੂਜਾ ਵੀ ਮੰਨਦਾ, ਤੀਜਾ ਵੀ ਮੰਨਦਾ। ਤੇ ਬਾਬੇ ਜੀ ਹੋਰਾਂ ਦਾ ਫਿਰ ਡੇਰਾ ਲੱਗ ਗਿਆ ਇੱਥੇ। ਡੇਰਾ ਲੱਗ ਗਿਆ ਸੀ, ਫਿਰ ਮੰਨਣ ਲੱਗ ਪਏ ਲੋਕੀ ਸਾਰੇ ਹੀ। ਲੋਕੀ ਰੱਬ ਮਰਾਦਾਂ ਦੇ। ਅੱਛਾ ਉਹ ਜਿਹੜੇ ਬਾਵੇ ਹਨ ਨਾ, ਹਾਂ ਉਹ ਜਦੋਂ ਆਪਣੇ ਪਿੰਡ ਦੀ ਜੂਹ ਚੋਂ ਨਿਕਲ ਜਾਂਦੇ ਹਨ, ਹਾਂ ਜਿਹੜੀ ਮੁਰਾਦ ਮੰਗਦੇ ਹਨ ਉਹ ਹੀ ਰੱਬ ਦਿੰਦਾ। ਬੱਲੇ ਬੱਲੇ ਬੱਲੇ। ਉਹਨਾਂ ਦੀ ਬੜੀ ਪੀਰੀ ਮਰੀਦੀ। ਇੱਕ ਬਾਬਾ ਗੰਭੀਰ ਸਿੰਘ ਸੀ। ਬਾਵਾ ਗੰਭੀਰ ਸਿੰਘ, ਆਹੋ। ਅੱਛਾ ਇੱਕ ਬਾਬਾ ਹਾਕਮ ਸਿੰਘ। ਹਾਕਮ ਸਿੰਘ। ਅੱਛਾ ਉਹ ਦੋਵੇਂ ਭਰਾ ਜਿਹੜੇ ਹਨ ਨਾ, ਉਹ ਸਰਕਾਰ ਪੁਲਿਸ, ਅੱਛਾ ਉਹਨਾਂ ਦੇ ਆਖਣ ਤੋਂ ਬਗੈਰ ਛਿੜਕੋਂ ਪੈਰ ਨਹੀਂ ਥੱਲੇ ਕਰਦੇ। ਪਿੰਡ ਨਹੀਂ ਸੀ ਵੜਨ ਦਿੰਦੇ ਉਹ। ਪਿੰਡ ਦਵਾਈ ਖਦਾ ਮਤਲਬ ਆਗੂ ਹੱਥ ਹੋ ਗਏ ਬੰਦੇ ਜੀ। ਇਸੇ ਤਰ੍ਹਾਂ ਬਹੁ ਵਿਸਾਖੀ ਲੱਗਦੀ। ਵਿਸਾਖੀ ਲੱਗਦੀ ਸੀ। ਵਿਸਾਖੀ ਲੱਗਦੀ ਸੀ ਪੁੱਤਰ ਐਨੀ ਤੇ ਅੱਲਾ ਝੂਠ ਨਾ ਮਰੋ ਰਹਿਣ ਗੱਲਾਂ। ਰੋਜੇ ਆ ਗਏ ਨਾ, ਤੇ ਮੈਨੂੰ ਆਖਿਆ ਬਸ਼ੀਰਿਆ, ਹਾਂਜੀ ਰੋਜੇ ਰੱਖਣੇ ਨਹੀਂ। ਬਾਬਾ ਜੀ ਕੀ ਕਰੀਏ, ਲੱਸੀ ਹੈ ਨਹੀਂ, ਦੁੱਧ ਹੈ ਨਹੀਂ, ਫਲਾਣੀ ਸ਼ਹਿਰ ਨਹੀਂ। ਅੱਛਾ ਉਹਨੇ ਆਖਣਾ ਬੱਚੀ ਇਹ ਗੱਲ, ਉਹਨੇ ਆਖਣਾ ਆਹੋ ਜਾ ਆ ਕਰ ਜਾਣਾ। ਤੇ ਉਦੋਂ ਮਈਆਂ ਦਾ ਰਵਾਜ ਘੱਟ ਸੀ, ਗਾਈਆਂ ਬੜੀਆਂ ਦੇਸੀ ਗਾਈਆਂ ਹੁੰਦੀਆਂ। ਅੱਛਾ ਉਹਨਾਂ ਆਖਣਾ ਲੈ ਜਾ ਖੋਲ ਕੇ। ਪ੍ਰੀਤਮ ਸਿੰਘ। ਅੱਛਾ ਬੱਲੇ ਬੱਲੇ। ਅੱਛਾ ਇਸੇ ਖੱਤਰੀ ਹੁੰਦੇ ਹਨ, ਉਹਨਾਂ ਉੱਥੇ ਦੁਕਾਨ ਲਾਣੀ। ਦਲਾਵਰ ਜਿੱਥੇ ਪਿੱਪਲ ਨਹੀਂ ਸੀ ਹੁੰਦਾ, ਅੱਜ ਜਿਹੜੇ ਸ਼ਾਹ ਹੁੰਦਾ, ਇੱਥੇ ਬੜਾ ਵੱਡਾ ਪਿੱਪਲ ਸੀ, ਉਹਦੇ ਮੁੰਡ ਨਾਲ ਉਹਨਾਂ ਦੁਕਾਨ ਬੜੀ ਲਾਣੀ। ਉਹਨੇ ਫਿਰ ਜਾਣਾ, ਉਹਨੇ ਕਮੀਆਂ ਦੇ ਜਿੰਨੇ ਘਰ ਨੇ ਨਾ ਸਭ ਲਿਖਾ ਲੈਣੇ ਨੇ, ਆਪ ਹੀ ਲਿਖ ਲੈਣੇ ਨੇ। ਬਾਬਾ ਜੀ ਕੀ ਕਾਰੋਬਾਰ ਸੀ ਉਹਨਾਂ ਬਾਵਿਆਂ ਦਾ? ਕਾਰੋਬਾਰ ਵਾਈ ਬੀਜੀ ਕੋਈ ਕਾਰੋਬਾਰ ਨਹੀਂ। ਹਾਂ ਸਭ ਠੇਕੇ ਤੇ ਚਲੀਆਂ, ਸਭ ਠੇਕੇ ਤੇ। ਸਭ ਠੇਕੇ। ਕੋਈ ਆਪਣਾ ਠੇਕਾ ਕੋਈ ਘਰ ਨਹੀਂ ਸੀ, ਠੇਕਾ ਲੈ ਲੈਂਦੇ ਹਨ। ਹਾਂ ਤੇ ਖਾ ਪੀ ਲੈਂਦੇ। ਆਪ ਹੀ 2-2 4-4 ਮਹੀਨੇ ਬਾਹਰ ਰਹਿਣਾ। ਪੀਰੀ ਮਰੀਦੀ। ਅੱਛਾ ਪੀਰੀ ਮਰੀਦੀ ਕਰਨੀ। ਉਹ ਜਿਹੜਾ ਸੀ ਨਾ ਚੌਰੇ ਬਾਊ ਮੰਨਦੇ ਉਹ ਜਿਹੜਾ ਸੀ ਨਾ, ਠੀਕ ਹੈ। ਅੱਗੇ ਨੱਕ ਦੇ ਪਹਿਲੇ ਵਿੱਚ ਕੂ ਸੀ ਮਸ਼ੀਨੀਆਂ ਦਾ, ਬਾਵਿਆਂ ਦਾ। ਅੱਛਾ ਇੱਕ ਅੱਗੇ ਉਹਨਾਂ ਦਾ ਨਾਂ ਸੀ ਖੂਹ ਚ ਉੱਥੇ ਸਾਡੇ ਚੌਰੀ ਮੰਗਾ ਬੰਦਾ ਸੀ, ਉਹਦੇ ਨਾਂ ਸੀ ਮੜੀਆਂ ਵਾਲਾ। ਮੜੀਆਂ ਵਾਲਾ ਅੱਗੇ ਪਿੰਡ ਦਾ ਗਲੇ ਖੂਹ ਸੀ, ਉਹਦੇ ਨਾਂ ਸੀ ਰਾਂਝਿਆਂ ਵਾਲਾ। ਉਹ ਕਿਤੇ ਰਾਂਝੇ ਹੋਏ ਨੇ ਭਰਿਆ ਜ਼ਮਾਨੇ ਚ, ਇਦੋਂ ਵੀ ਗਿੱਤਰੇ। ਉਹ ਜਿਹੜੀ ਬੀਬੀ ਭਾਈਆਂ ਸੀ, ਉਹਦਾ ਮੇਲਾ ਜਾਂਦੇ ਨੇ। ਜੇ ਆਹ ਵੇਖੀ ਨਹੀਂ, ਮੇਰੇ ਬਾਬਾ ਦੀ ਗੱਲਾਂ ਕਰਦੇ ਹਨ, ਜਿੱਦਣ ਉਹਦਾ ਮੇਲਾ ਹੁੰਦਾ ਸੀ ਨਾ, ਤੇ ਉਹ ਆਪਣਾ ਬਹਿ ਜਾਂਦੀ ਸੀ ਆਪਣੇ ਮਾਲਕ ਦੇ, ਜਿੱਥੇ ਉਹਦਾ ਜੀ ਸਮਾਧ। ਅੱਛਾ ਉਹਨੇ ਇੰਝ ਕਰਕੇ ਨਾ ਆ ਪੈਰ ਇੱਥੇ ਨੰਗਾ ਕਰ ਲਿਆ, ਇੱਥੇ ਕਰ ਦਿੱਤਾ। ਅੱਛਾ ਦੂਜਾ ਜਿਹੜਾ ਕੋਈ ਬੰਦਾ ਉਹਦਾ ਹੱਥ ਨਹੀਂ ਸੀ ਵੇਖਦਾ। ਅੱਛਾ ਆ ਝੁੰਗਲ ਮਾਟਾ ਮਾਰਚਨ ਹੈ। ਮੈਂ ਆਖਣਾ ਅੰਮਾ ਜੀ ਮੈਨੂੰ ਆਏ, ਉਹਨੇ ਆਖਣਾ ਜਾ ਪੁੱਤਲੇ ਇੰਝ ਕਰਕੇ ਪਿਆਰ ਦੇਣਾ, ਜਾ ਅੱਲਾ ਖੈਰ ਕਰ ਦੇਵੇਗਾ। ਆਏ ਨੇ ਤੇ ਫਿਰ ਸਮਾਧੀ ਵਾਲੇ ਨੇ ਆ ਕੇ ਉੱਥੇ ਮੱਥਾ ਟੇਕਿਆ। ਟੇਕਿਆ ਫਿਰ ਉਹਨਾਂ ਨੇ ਵਡੇਰੀਆਂ ਦੀ ਰੁਕਾ ਕਰਿਆ ਬਾਹਰ ਏਡਾ ਲੰਮਾ। ਉਹਨੇ ਆਖਿਆ ਭਾਈ ਅੱਲਾ ਲੋਕ ਟਲੀ। ਅੱਛਾ ਉਹਨੇ ਆਖਿਆ ਜੀ ਹੈ ਰੱਖਾ ਟਲੀ ਹੈ ਜੀ, ਮੰਡ ਬਰਵਾਲਾ ਹੈ ਜੀ, ਗਮਾ ਘਮਿਆਰ ਹੈ ਜੀ। ਅੱਛਾ ਹੋਰ ਕੋਈ ਬਰਕਤ ਮਾਛੀ ਹੈ ਜੀ, ਮੇਰ ਕਸ਼ਮੀਰੀ ਹੈ ਜੀ। अस्सलामुअलैकुम, सत श्री अकाल, प्रणाम दोस्तों। मैं तुहाडा अपना बेली मित्र खादम हुसैन अज एक नवी कहानी दे नाल एक नवे मोड़ ते तुहाडी खिदमत दे विच हाज़र हां। अज दोस्तों सांझा पंजाब पहुंचिया जी पिंड कोटली बाबा फकीर चंद विच। इस पिंड दा जिला सियालकोट ते तहसील पसरूर दे विच आंदा है जी। तारीखी एतबार दे नाल इस पिंड नूं बहुत सारी तारीखी हैसियत हासिल है।
ਬੜਾ ਹੀ ਇੱਕ ਹਿਸਟੋਰੀਕਲ ਪਿੰਡ ਹੈ ਜੀ ਹੈ, ਜਿਹਦੀ ਤਾਰੀਖ 1947 ਤੋਂ ਵੀ ਕਿਤੇ ਬਹੁਤ ਚਿਰ ਪਹਿਲੇ ਸਾਨੂੰ ਮਿਲਦੀ ਹੈ। ਤੇ ਅੱਜ ਅਸੀਂ ਤੁਹਾਨੂੰ ਇਸ ਪਿੰਡ ਦੇ ਬਾਰੇ ਜਾਣਕਾਰੀ ਦੇਵਾਂਗੇ ਜੀ। ਤੇ ਇਹ ਪਿੰਡ ਆਬਾਦ ਹੈ ਜੀ ਪਸਰੂਰ ਸਿਟੀ ਤੋਂ, ਜਿਹੜਾ ਸਾਨੂੰ ਰੋਡ ਡਸਕਾ ਸਿਟੀ ਦੇ ਵਿੱਚ ਲੈ ਕੇ ਜਾਂਦਾ ਵੇ, ਉਸ ਰੋਡ ਤੇ ਬਨ ਬਾਜਵਾ ਬੜਾ ਹੀ ਮਸ਼ਹੂਰ ਕਸਬਾ ਟਾਊਨ ਤੁਸੀਂ ਕਹਿ ਲਓ, ਉਹ ਵੀ ਐਸੇ ਹੀ ਰੋਡ ਤੇ ਆਬਾਦ ਹੈ। ਤੇ ਉਹਦੇ ਨਾਲ ਅਗਲੀ ਸਾਈਡ ਤੇ ਸਾਨੂੰ ਕੋਟਲੀ ਬਾਬਾ ਫਕੀਰ ਚੰਦ ਪੈਂਦਾ। ਤੇ ਬਹਰਹਾਲ ਅਸੀਂ ਆਏ ਜੀ ਫਿਰੋਜ਼ ਕੇ ਨਾਗਰਾ ਤੋਂ ਸ਼ਾਟੋ ਸ਼ਾਟ, ਜਿਹੜਾ ਸਾਨੂੰ ਕੋਟਲੀ ਫਕੀਰ ਚੰਦ ਦੇ ਵਿੱਚ ਰੋਡ ਲੈ ਕੇ ਆਂਦਾ, ਉਸ ਰੋਡ ਰਾਹੀਂ ਅਸੀਂ ਕੋਟਲੀ ਬਾਬਾ ਵਿੱਚ ਪਹੁੰਚੇ। ਤੇ ਮੈਂ ਤੁਹਾਨੂੰ ਇਸ ਵੇਲੇ ਜੀ ਕੋਟਲੀ ਬਾਬਾ ਫਕੀਰ ਚੰਦ ਦੇ ਵਿੱਚ ਜਿਹੜੇ ਇੱਥੋਂ ਦੇ ਬਾਵੇ ਲੋਕ ਆਬਾਦ ਸਨ, ਉਹਨਾਂ ਦੇ ਜਿਹੜੇ ਵੱਡ ਵਡੇਰੇ ਬਾਬੇ ਸਨ, ਉਹਨਾਂ ਦੀਆਂ ਜਿਹੜੀਆਂ ਇੱਥੇ ਸਮਾਧਾਂ ਬਣੀਆਂ ਨੇ, ਉਹਨਾਂ ਦਾ ਵਿਊ ਦਿਖਾ ਰਿਹਾ। ਤੇ ਸਰਦਾਰ ਸੁਖਵਿੰਦਰ ਗਿੱਲ ਸਾਹਿਬ ਨੇ ਸਾਡੀ ਬਹੁਤ ਰਹਿਨੁਮਾਈ ਕੀਤੀ। ਉਹਨਾਂ ਸਾਨੂੰ ਦੱਸਿਆ ਕਿ ਜਿਹੜੇ ਸਾਡੇ ਚੌਥੇ ਗੁਰੂ ਰਾਮਦਾਸ ਜੀ, ਉਹਨਾਂ ਦੀ ਲੜੀ ਦੇ ਵਿੱਚੋਂ ਸਨ ਜੀ ਕੋਟਲੀ ਬਾਵੇ ਦੇ ਲੋਕ। ਸਾਨੂੰ ਅੱਜ ਰੱਬ ਸੋਹਣੇ ਨੇ ਮੌਕਾ ਬਖਸ਼ਿਆ ਕਿ ਅੱਜ ਅਸੀਂ ਇਸ ਪਿੰਡ ਦੀ ਹਿਸਟਰੀ ਬਾਰੇ ਜਾਣਕਾਰੀ ਲਵਾਂਗੇ ਜੀ। ਇੱਥੋਂ ਦੇ ਜੱਦੀ ਜਿਹੜੇ ਬਜ਼ੁਰਗ ਸਾਨੂੰ ਮਿਲ ਜਾਣ ਤੇ ਉਹਨਾਂ ਕੋਲੋਂ। ਤੇ ਮੈਂ ਇਸ ਵੇਲੇ ਤੁਹਾਨੂੰ ਉਸ ਦਰਗਾਹ ਦਾ, ਉਸ ਦਰਬਾਰ ਦਾ ਜਾਂ ਉਸ ਸਮਾਧ ਦਾ ਵਿਊ ਦਿਖਾ ਰਿਹਾ ਹਾਂ, ਜਿਸ ਆਪਣਾ ਗੁੰਬਦ ਤੇ ਹਰਾ ਰੰਗ ਹੋਇਆ ਹੈ ਜੀ। ਇਹ ਜੀ ਬਾਬਾ ਫਕੀਰ ਚੰਦ ਜੀ ਦੀ ਸਮਾਧ ਹੈ, ਜਿਨ੍ਹਾਂ ਦੇ ਨਾਂ ਤੋਂ ਇਹ ਪਿੰਡ ਮਨਸੂਬ ਹੈ। ਇਹਨਾਂ ਦੇ ਨਾਂ ਤੋਂ ਇਹ ਪਿੰਡ ਦਾ ਨਾਂ ਰੱਖਿਆ ਗਿਆ ਜੀ। ਉਹਨਾਂ ਨੇ ਇਸ ਪਿੰਡ ਨੂੰ ਆ ਕੇ ਕਿਸੇ ਭਲਿਆਂ ਵਕਤਾਂ ਦੇ ਵਿੱਚ ਆਬਾਦ ਕੀਤਾ। ਬਾਕੀ ਮਜ਼ੀਦ ਜਾਣਕਾਰੀ ਅਸੀਂ ਬਾਬਾ ਜੀ ਕੋਲੋਂ ਪੁੱਛਾਂਗੇ ਤੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਬਾਬਾ ਜੀ ਨੇ ਕਿਸ ਤਰ੍ਹਾਂ ਆ ਕੇ ਪਿੰਡ ਵਸਾਇਆ, ਜਾਂ ਜੋ ਵੀ ਹੈ ਉਹ ਆਪਣੇ ਬਜ਼ੁਰਗਾਂ ਤੋਂ ਸੁਣਦੇ ਆਏ। ਤੇ ਇਹ ਜੀ ਪਿੰਡ ਕੋਟਲੀ ਬਾਬਾ ਫਕੀਰ ਚੰਦ। ਤੇ ਸਰਦਾਰ ਸੁਖਵਿੰਦਰ ਗਿੱਲ ਸਾਹਿਬ ਜੀ, ਉਹਨਾਂ ਦੀ ਵਾਲਦਾ ਸਾਹਿਬਾ, ਉਹਨਾਂ ਦੀ ਮਾਤਾ ਜੀ ਦੀਆਂ ਵੀ ਬਹੁਤ ਸਾਰੀਆਂ ਯਾਦਾਂ ਇਸ ਪਿੰਡ ਤੋਂ ਜੁੜੀਆਂ ਹੋਈਆਂ। ਉਹਨਾਂ ਨੇ ਸਾਨੂੰ ਦੱਸਿਆ ਕਿ ਜਦੋਂ ਛੋਟੇ ਹੁੰਦੇ ਸਨ ਤੇ ਇੱਥੇ ਉਹ ਆਉਂਦੇ ਸਨ ਵਿਸਾਖੀ ਤੇ ਮੇਲਾ ਵੇਖਣ। ਸਾਹਿਬਜ਼ਾਦਾ ਦਾ ਮੇਲਾ ਇੱਥੇ ਲੱਗਦਾ ਸੀ ਜੀ। ਉਹ ਜਿਹੜੇ ਬਾਵੇ ਲੋਕ ਸਾਨੂੰ ਕਰਵਾਉਂਦੇ ਸਨ। ਤੇ ਉਹ ਮਾਤਾ ਜੀ ਨੇ ਇੱਕ ਜ਼ਿਕਰ ਕੀਤਾ ਸੀ ਇੱਕ ਤਲਾਬ ਦਾ, ਯਾਨੀ ਸਨੋਵਰ ਦਾ। ਇਹ ਬਿਲਕੁਲ ਜੀ ਮੈਂ ਐਗਜ਼ੈਕਟ ਉਸ ਜਗ੍ਹਾ ਦਾ ਵਿਊ ਤੁਹਾਨੂੰ ਦਿਖਾ ਰਿਹਾ। ਇਸ ਜਗ੍ਹਾ ਤਲਾਬ ਹੁੰਦਾ ਸੀ ਜੀ ਸਰਦਾਰ ਜੀ, ਇਸ ਜਗ੍ਹਾ ਤਲਾਬ ਹੁੰਦਾ ਸੀ ਸਨੋਵਰ, ਜਿੱਥੇ ਉਸ ਵੇਲੇ ਨੇ ਜਿਹੜੀਆਂ ਸੰਗਤਾਂ ਸਨ, ਦੂਰੋਂ ਦੂਰੋਂ ਲੋਕ ਆਏ ਹੁੰਦੇ ਸਨ। ਉਹ ਇੱਥੇ ਆ ਕੇ ਉਹਨਾਂ ਨੇ ਨਹਾਣਾ ਧੋਣਾ, ਇਸ਼ਨਾਨ ਵਗੈਰਾ ਕਰਨਾ। ਠੀਕ ਹੈ ਜੀ। ਤੇ ਬਾਕੀ ਦੀ ਗੱਲਬਾਤ ਬਾਬਾ ਜੀ ਦੀ ਜ਼ੁਬਾਨੀ ਅਸੀਂ ਤੁਹਾਡੇ ਰੂਬਰੂ ਕਰਨੀ ਆ ਜੀ। ਆਓ ਜੀ ਫਿਰ ਬਾਬਾ ਜੀ ਤੋਂ ਪੁੱਛਦੇ ਹਾਂ ਕੀ ਕੁਝ ਜਾਣਦੇ ਨੇ ਕੋਟਲੀ ਬਾਬਾ ਫਕੀਰ ਚੰਦ ਦੇ ਬਾਰੇ। ਅੱਛਾ ਬਾਬਾ ਜੀ, ਕੀ ਤੁਸੀਂ ਕਹਿ ਰਹੇ ਹੋ ਇੱਥੇ ਖੂਹ ਹੁੰਦਾ ਰਿਹਾ? ਆ ਵੇਖੋ, ਇਹ ਪਿਆ ਨਾ ਥੜਾ, ਅੱਛਾ, ਇਹ ਖੂਹ ਸੀ। ਇਹ ਜ਼ਮੀਨ ਨੂੰ ਪਾਣੀ ਲੱਗਦਾ ਸੀ, ਇਹ ਵਿਕ ਗਈ। ਅੱਛਾ, ਖੂਹ ਤੁਸੀਂ ਵੇਖਿਆ ਆਪਣੀ ਹੋਸ਼ ਚੱਲਦੇ? ਮੈਂ ਆਪੇ ਵੇਖਿਆ। ਉਹ ਟਿੰਡਾ ਨਾ ਸੀ? ਟਿੱਲਾ ਵਾਲਾ ਹੀ। ਇਹ ਖੱਤੀ ਸਾਡੀ ਸੀ 2 ਕਨਾਲ। ਇਹਨੂੰ ਅਸੀਂ ਪਾਣੀ ਲਾਉਂਦੇ ਰਹੇ। ਅੱਗੋਂ ਅਸੀਂ ਤਾਏ ਹੋਰੀ, ਅੱਬੇ ਹੋਰੀ 4 ਭਰਾ ਨੇ, ਉਹਨਾਂ ਨੇ 10-10 ਮਰਲੇ ਆਈ ਆ। ਅੱਛਾ ਅੱਛਾ, ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਤੇ ਉਹ ਤੁਸੀਂ ਦੱਸ ਰਹੇ ਹੋ ਆਪਣਾ ਵਾਲਾ ਤਲਾਅ ਹੁੰਦਾ ਸੀ? ਹਾਂਜੀ, ਤਲਾਅ ਜਿੱਥੇ ਹੁਣ ਇਸ ਵੇਲੇ ਬੂਟੀ ਛੁੱਟੀ ਛੱਪਾ ਆ ਸਾਰਾ ਤਲਾਅ ਹੈ ਉਹਨਾਂ ਦਾ ਹੀ ਆ। ਇਹਦੇ ਚ ਪਤਾ ਨਹੀਂ ਅੱਗੇ ਅੱਲਾ ਜਾਣੇ ਲੋਕ ਕੀ ਕਰਦੇ ਹੋਣਗੇ ਕੀ ਨਹੀਂ। ਬਹਰਹਾਲ ਅਸੀਂ ਜਦੋਂ ਵੇਖਿਆ ਨਾ ਉਦੋਂ ਇਹ ਸੀ। ਅਸਲ ਤੁਹਾਨੂੰ ਉੱਥੇ ਕਮਾਲ ਮਤਲਬ ਕਿ ਉਹ ਦੱਸ ਸਕਦਾ ਜਿਹੜੇ ਇੱਥੇ ਰਹਿਣ ਵਾਲੇ, ਜੱਦੀ ਇੱਥੋਂ ਰਹਿਣ ਵਾਲੇ, ਕੋਟਲੀ ਬਾਬਾ ਦੇ ਰਹਿਣ ਵਾਲੇ। ਤੇ ਇਕਬਾਲ ਸਾਹਿਬ ਜਿਹੜੇ ਤੁਸੀਂ ਦੱਸ ਰਹੇ ਹੋ ਬਜ਼ੁਰਗ, ਇਹਨਾਂ ਦੀ ਉਮਰ ਉਹਨਾਂ ਦੀ ਬੜੀ, ਉਹ ਤੇ ਮੇਰਾ ਵੀ 70-80 ਸਾਲ ਦੇ ਹੋਣੇ ਨੇ। 80 ਤੋਂ ਵੀ ਉੱਤੇ ਹੀ ਹੋਣਗੇ। ਚਲੋ, ਕਿੱਥੇ ਕਰਕੇ ਘਰ ਉਹਨਾਂ ਦਾ ਜੀ? ਇਹ ਤੁਸੀਂ ਇਹ ਰਸਤੇ ਜਾਣਾ ਨਾ, ਅੱਛਾ, ਇਹ ਬਿਲਡਿੰਗ ਨਜ਼ਰ ਆ ਰਹੀ ਹੈ ਨਾ, ਉਹ ਸਾਹਮਣੇ ਇਹ ਪੱਕਾ ਰਸਤਾ ਜਾਂਦਾ। ਉਹ ਮਸਜਿਦ ਅੱਗੇ ਇੱਕ ਹੈ ਮਦਰਸੇ ਵਾਲੀ ਮਸਜਿਦ, ਇੱਕ ਉਹ ਮਸਜਿਦ ਹੈ। ਉੱਥੇ ਜਾ ਕੇ ਜਿਹਨੂੰ ਮਰਜ਼ੀ ਪੁੱਛ ਲਓ, ਮਲਕ ਇਕਬਾਲ ਨੂੰ ਮਿਲਣਾ, ਤੁਹਾਨੂੰ ਮਿਲਾ ਦੇਣਾ। ਅੱਛਾ ਅੱਛਾ, ਠੀਕ ਹੈ। ਉਹ ਤੁਹਾਨੂੰ ਸਹੀ ਦੱਸ ਸਕਦਾ, ਕਿਉਂਕਿ ਅਸੀਂ ਤਾਂ ਜਦੋਂ ਮੈਂ ਵੇਖਿਆ ਨਾ, ਅਸੀਂ ਪੜ੍ਹਦੇ ਹਾਂ, ਬੱਚੇ ਹਾਂ। ਇਹ ਖੂਹ ਹੁੰਦਾ ਸੀ, ਇੱਥੇ ਸਾਡਾ ਪਾਣੀ ਲੱਗਦਾ, ਇਹ ਜ਼ਮੀਨ ਨੂੰ ਪਾਣੀ ਲੱਗਦਾ ਹੁੰਦਾ। ਅੱਛਾ ਅੱਛਾ ਜੀ। ਇਹ ਤਲਾਅ ਵੇਖਿਆ। ਬਾਕੀ ਇਹ ਚੀਜ਼ਾਂ ਠੀਕ ਹੈ ਠੀਕ ਹੈ ਜੀ। ਸਾਂਝਾ ਪੰਜਾਬ ਦੀ ਟੀਮ ਪਹੁੰਚੀ ਹੈ ਜੀ ਇਸ ਵੇਲੇ ਪਿੰਡ ਕੋਟਲੀ ਬਾਵਾ। ਤੇ ਬਾਬਾ ਜੀ ਦਾ ਦੂਸਰਾ ਨਾਮ ਕੋਟਲੀ ਫਕੀਰ ਚੰਦ ਵੀ ਕਹਿੰਦੇ ਨੇ ਇਹਨੂੰ? ਕੋਟਲੀ ਅਸਲ ਨਾਂ ਇਹਦਾ ਕੋਟਲੀ ਬਾਬਾ ਫਕੀਰ ਚੰਦ, ਉਂਝ ਕੋਟਲੀ ਬਾਬਾ ਕਹਿ ਦਿੰਦੇ ਨੇ। ਅੱਛਾ, ਅਸਲ ਨਾਂ ਇਹਦਾ ਜਿਹੜਾ ਨਾ ਕੋਟਲੀ ਬਾਬਾ ਫਕੀਰ ਚੰਦ ਹੈ। ਹਾਂ ਠੀਕ ਹੈ। ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ। ਇਹਨਾਂ ਦੇ ਜਿਹੜੇ ਵਡੇਰੇ ਸਨ। ਅਸਲ ਜਿਹੜਾ ਦਰਬਾਰ ਹੈ ਨਾ, ਉਹ ਹੀ ਹੈ।
ਹੈ ਜੀ ਤੁਸੀਂ ਦੇਖ ਰਹੇ ਹੋ 1947 ਤੋਂ ਪਹਿਲੇ ਦਾ ਬਹੁਤ ਪੁਰਾਣਾ ਪਿੰਡ ਤਾਰੀਖੀ ਹੈਸੀਅਤ ਰੱਖਦਾ ਜੀ। ਕੋਟਲੀ ਬਾਵਾ ਫਕੀਰ ਚੰਦ ਤੇ ਇਹ ਵੀ ਜੀ ਤੁਸੀਂ ਦੇਖ ਰਹੇ ਹੋ। ਅੱਛਾ ਅੱਛਾ ਇੱਕ ਕਿਸੇ ਦੇ ਰਹਿਣ ਹੋਣ ਵਾਸਤੇ ਹੂੰ ਅਸਲ ਅਸਲ ਜਿਹੜੀ ਢੇਰੀ ਹੈ ਨਾ ਉਹ ਹੈ ਵੇ ਮਤਲਬ ਇਹਨਾਂ ਬਜ਼ੁਰਗਾਂ ਦੇ ਨਾਮ ਤੇ ਪਿੰਡ ਦਾ ਨਾਮ ਹਾਂਜੀ ਇਹ ਲਿਖਿਆ ਜੀ ਕੋਟਲੀ ਬਾਵਾ ਫਕੀਰ ਚੰਦ महकमा औकाफ ऑफ पाकिस्तान। हर साल मेला 14 अगस्त को गांव कोटली बाबा फकीर चंद में मनाया जाता है। अच्छा अच्छा ਜਦੋਂ ਵੇਖਿਆ ਨਹੀਂ ਤਲਾਬ ਵੀ ਬੜਾ ਸਾਫ ਸੁਥਰਾ ਹੁੰਦਾ दरवाजा खोलो। हाँ जी अच्छा अलग जी जोत शोत जगान ਲਈ ਜੀ ਰੱਖਿਆ ਉਹਨਾਂ ਨੇ ਦੀਏ ਸੀਗੇ। अस्सलाम वालेकुम। वालेकुम सलाम। बाबा जी की हाल है? खैर है जी। की ना जी अपना? बशीर मोहम्मद। बशीर मोहम्मद। ਤੁਹਾਡੇ ਵਾਲਾ ਸਾਹਿਬ ਦਾ ਨਾਂ? गुलाम मोहम्मद। ਗੁਲਾਮ ਮੁਹੰਮਦ। ਤੇ ਬਾਬੇ ਦਾ ਨਾਂ ਕੀ ਸੀ? हैं ਬਾਬੇ ਦਾ ਨਾਂ ਦਾਦੇ ਦਾ? दादे दा ਹਾਂ मियां सुल्तान ਮੀਆਂ ਸੁਲਤਾਨ। ਅੱਛਾ ਕਿਹੜੀ ਬਰਾਦਰੀ ਆਪਣੀ? कम्यार ਕਮਿਆਰ ਬਰਾਦਰੀ। रहमानी ਹਾਂ ਰਹਿਮਾਨੀ। रहमानी हो गए। ਹਾਂ ਜੀ ਉਹ ਰਹਿਮਾਨੀ ਬਰਾਦਰੀਆਂ ਨੇ। ਠੀਕ ਵਕਤ ਦੇ ਨਾਲ ਨਾਲ ਸਾਰਾ ਕੁਝ ਚੇਂਜ ਹੁੰਦਾ ਜੀ। ਬਾਬਾ ਜੀ ਅੱਜ ਅਸੀਂ ਗੱਲ ਕਰਨੀ ਤੁਹਾਡੇ ਨਾਲ ਇਸ ਪਿੰਡ ਤੇ ਕੋਟਲੀ ਬਾਵਾ ਤੇ जी 47 ਤੋਂ ਪਹਿਲੇ ਇੱਥੇ ਕਿਹੜੇ ਕਿਹੜੇ ਲੋਕ ਬਾਤ ਸਨ? इत्थे ਹਾਂ इत्थे कम्यार ਅੱਛਾ तेली ਅੱਛਾ बरवाले ਹਾਂ छिंबे ਹਾਂ कश्मीरी ਹੂੰ साई ਅੱਛਾ बस है जी। ਹੂੰ ਠੀਕ ਤੇ मोची ਅੱਛਾ लोहार ਹਾਂ सारियां कौमां ਸਾਰੀਆਂ ਕੌਮਾਂ सारियां कौमां ਜੱਟ ਬਰਾਦਰੀ ਦੇ ਘਰ ਆ ਸਨ। जट बना रही है जेडे चार घर ਅੱਛਾ ते है बेमार्क। ਸਭ ਤੋਂ ਪਹਿਲੇ ਬਾਬਾ ਜੀ ਇੱਕ ਗੱਲ ਦੱਸੋ ਇਸ ਪਿੰਡ ਨੂੰ ਬਾਵੇ ਦੀ ਕੋਟਲੀ ਕਿਉਂ ਕਿਹਾ ਗਿਆ? ਕਿਆ ਇੱਥੇ ਬਾਵੇ ਲੋਕ ਰਹਿੰਦੇ ਸਨ ਕੋਈ? नहीं ਹਾਂ ये जनाब कोहली सी झंग कोहली किला ना पाउंदा सी ਚਾਕੂ ਦੇ ਪੰਚਾਂ ਕੋਈ ਦਾ ਉਹ ਆਸੇ ਕੋਲ ਨਹੀਂ ਕਰਦਾ यार गल के सुन ओ ਨਹੀਂ ਨਹੀਂ ਉਹ ਗੱਲ ਤਾਂ ਸੁਣੋ ਉਹਨਾਂ गल ਦੀ। के सुन लो ਉਹ ਮੁੰਡ ਬੰਨਣ ਲੱਗੇ ਨੇ ਗੱਲ ਦਾ ਜੀ। इसे दी ओदा नाम ही झंग कोहली। ਅੱਛਾ इसे ओ जिहड़ा है ना बाबा फकीर चंद जिन्हों आंदे ना ਠੀਕ ਹੈ
ਉਹ ਕਿਤੇ ਆਣ ਕੇ ਫਿਰਦਾ ਤੁਰਦਾ ਆ ਗਿਆ, ਮਲੰਗ ਬੰਦਾ ਸੀ। ਅੱਛਾ। ਉਹਨੇ ਇੱਥੇ ਆਣ ਕੇ ਡੇਰਾ ਲਾ ਲਿਆ। ਹੂੰ। ਡੇਰਾ ਜੇ ਕਿ ਲਾ ਲਿਆ, ਉਹ ਜਿਹੜੇ ਸਨ ਨਾ ਝੰਗ ਕੋਲੀ ਹੈ, ਅੱਛਾ। ਉਹ 2 ਘਰ ਜਾਂ 4 ਘਰ ਉਹਨਾਂ ਦਾ ਬਚਾ ਕੋ ਨਹੀਂ ਸੀ। ਅੱਛਾ। ਬੇਲਾਦ ਸਨ। ਠੀਕ ਹੈ। ਇਹ ਇੱਥੇ ਲੋਕੀ ਲੱਗ ਪਿਆ ਮੰਨਣ ਉਹ ਬਾਬੇ ਨੂੰ। ਹਾਂ। ਉਹ ਵੀ ਆਖਣ ਲੱਗਿਆ ਸੀ ਵੀ ਯਾਰ ਪਤਾ ਲਈਏ ਹੂੰ। ਜੇ ਸਾਨੂੰ ਮੇਰਾ ਕਰਮ ਕਰ ਦੇਵੇ ਹੂੰ। ਉਹ ਲੱਗੇਗਾ ਉਹਦੇ ਕੋਲ। ਹੂੰ। ਉਹਨਾਂ ਆਖਿਆ ਬਾਬਾ ਜੀ ਸਾਨੂੰ ਵੀ ਰੱਬ ਮਰਾਦ ਦੇਣਾ ਹਾਂ। ਤੇ ਤੈਨੂੰ ਪਿੰਡ ਛੱਡ ਲਿਆਂਦੇ ਅੱਛਾ। ਤੇ ਸਾਨੂੰ ਅੱਲਾ ਮਿਹਰਬਾਨੀ ਕਰੇ ਤੇ ਤੁਹਾਡਾ ਹੀ ਨੰਬਰ ਹੋਏਗਾ। ਹਾਂ। ਉਹਨੇ ਆਖਿਆ ਬਈ ਅੱਲਾ ਕੋਲੇ ਮੇਰੇ ਕੋ ਕੀ ਜੇ, ਹੂੰ। ਪਰ ਮੈਂ ਦੁਆ ਕਰਨਾ ਤੇ ਰੱਬ ਤੁਹਾਨੂੰ ਕਰਮ ਕਰੇਗਾ। ਹੂੰ। ਚਲੋ ਰੱਬ ਕੋਈ ਨਾ ਕੋਈ ਬੂਟਾ ਲਾਏਗਾ। ਹਾਂ। ਉਹਨਾਂ ਨੇ ਰੱਬ ਔਲਾਦ ਦਿੱਤੀ। ਅੱਛਾ। ਉਹਨਾਂ ਆਖਿਆ ਬਾਬਾ ਜੀ ਇਹ ਗੱਲ ਖੁਰੇ ਕਿੰਨੀ ਪੈਲੀ ਹੈ ਸੀ ਬਾਬਾ ਜੀ ਕੋਲੀ ਤੇ ਕਿੰਨੀ ਨਹੀਂ ਸੀ। ਹੂੰ। ਉਹਨਾਂ ਆਖਿਆ ਅਸੀਂ ਫਿਰ ਇੱਥੋਂ ਡੇਰਾ ਪੁੱਟਣਾ ਵਾਹ ਤੇ ਜੀ। ਤੁਸੀਂ ਇੰਨਾ ਕੰਮ ਕਰੋ, ਘੋੜੀ ਫੇਰ ਲਓ। ਵਾਹ। ਅੱਛਾ। ਹੂੰ। ਉਹਨਾਂ ਘੋੜੀ ਫੇਰ ਲਈ। ਹੂੰ। ਇਹ ਜਿਹੜੇ ਨੇ ਹਿੰਦੂ ਲਾ ਕੇ ਹੈ ਨਾ ਨੌਦ ਹਿੰਦੂ ਵੀ ਹੋਣੇ ਨੇ ਨਾ, ਹਾਂਜੀ। ਇਹ ਰਹਿ ਗਏ ਇੱਥੇ। ਉਹ ਜਿਹੜਾ ਸੀ ਨਾ ਮੁਸਲਮਾਨ ਨੇ ਉਹ ਨਿਕਲ ਗਿਆ, ਤੁਰ ਗਏ। ਅੱਛਾ। ਅੱਲਾ ਬਿਹਤਰ ਜਾਣਦਾ ਸਰਕੋਟ ਦੇ ਗਏ ਨੇ ਜਾਂ ਸਿੰਧ ਚ ਗਏ ਨੇ ਜਾਂ ਕਿੱਥੇ ਕਿੱਥੇ ਗਏ ਗਏ, ਨੇ? ਇੱਥੋਂ ਤੁਰ ਗਏ। ਜਿਹੜੀ ਇਹਨਾਂ ਨੇ ਗੱਲ ਕੀਤੀ ਬਾਬੇ ਨਾਲ, ਜਿਹੜਾ ਕੋਲ ਕੀਤਾ, ਉਹਦੇ ਪੱਕੇ ਨਿਕਲੇ। ਉਹਦੇ ਪੱਕੇ ਨਿਕਲੇ। ਠੀਕ ਹੈ। ਹੂੰ। ਇੱਥੇ ਫਿਰ ਚੌੜੀ ਉਹ ਜਿਹੜੇ ਬਾਵੇ ਹਨ ਨਾ, ਖੱਤਰੀ ਬਾਵੇ ਜਿਹੜੇ ਬਾਵੇ ਹਾਂ। ਖੱਤਰੀ ਨਹੀਂ ਤੇ ਹਾਂ। ਉਹ ਬਾਵੇ ਸਨ। ਅੱਛਾ। ਤੁਹਾਨੂੰ ਦੱਸਿਆ ਨਹੀਂ ਵੀ ਜਿਵੇਂ ਅਸੀਂ ਸਜਦਾ ਨਹੀਂ ਮੰਨਦੇ, ਹਾਂ। ਇਸੇ ਤਰ੍ਹਾਂ ਅਸੀਂ ਵੀ ਮੰਨਦੇ ਹਾਂ, ਦੂਜਾ ਵੀ ਮੰਨਦਾ, ਤੀਜਾ ਵੀ ਮੰਨਦਾ। ਤੇ ਹਾਂ। ਇੱਕ ਉਹਨਾਂ ਇਹ ਕਹੋ ਕੀਤਾ ਸੀ ਹਾਂ। ਵੀ ਪੁੱਤਰ ਜਿੱਦਣ ਮੈਂ ਫੌਤ ਹੋਣਾ ਨਾ, ਹਾਂ। ਜਾਂ ਤੇ ਮੇਰੀ ਢੇਰੀ ਕੱਚੀ ਬਣਾ ਲਿਓ ਜੇ, ਅੱਛਾ। ਤੇ ਜੇ ਨਹੀਂ ਨਾ ਪੱਕੀ ਬਣਾਣੀ ਜੇ ਨਾ ਹਾਂ। ਤੇ ਆਪਣਾ ਨੇ ਜੇ ਇੱਟ ਲਾਣੀ, ਹਾਂ। ਆਪਣੀ ਨੇ ਇੱਟ ਲਾਣੀ। ਠੀਕ ਹੈ। ਚੰਗਾ ਜੀ। ਉਹ ਫਿਰ ਅੱਲਾ ਨੂੰ ਹੱਕ ਹੋ ਗਿਆ। ਨਹੀਂ ਹਾਂ। ਅਸੀਂ ਬਾਅਦ ਚ ਆਣਾ ਇਸ ਗੱਲ ਨਾਲ। ਹਾਂ। ਅੱਛਾ। ਫਿਰ ਤੁਸੀਂ ਗੱਲ ਕਰਦੇ ਪਏ ਹੋ ਕਿ ਬਾਬੇ ਨੇ ਘੋੜੀ ਫੇਰੀ, ਆ ਫੇਰ ਘੋੜੀ ਫੇਰ ਲਈ। ਘੋੜੀ। ਕਿੰਨਾ ਰਕਬਾ ਫਿਰ ਇਕੱਠਾ ਕੀਤਾ ਬਾਬੇ ਨੇ? ਉਹ ਆ ਨਾਲਾ ਨਹੀਂ, ਅੱਛਾ। ਆ ਨਾਲਾ ਬਨ ਵਾਲਾ, ਹਾਂਜੀ। ਇਹ ਦੂਰਾ ਬਰਾ ਅੱਛਾ। ਇਹ ਚਲਾ ਜਿਸੇ ਲੰਬਰਾਂ ਦਾ ਪੈਲੀ ਹੈ ਨਾ, ਲੰਬਰਾਂ ਦੀ ਹੂੰ। ਉੱਥੇ ਉਹ ਚਲਾ ਪ੍ਰੋਜਨ ਜਾਂਦੇ ਆ ਜਿਹੜੇ ਪੱਠੇ ਨੇ। ਅੱਛਾ। ਇਹ ਇੱਥੇ ਮੁੱਗਾ ਕਾਉਂਦਾ ਉਹ ਹੱਦ ਸੀ। ਅੱਛਾ। ਇੱਧਰੋਂ ਆ ਪਿੰਡ ਗੰਜਿਆਂ ਵਾਲੀ ਉਹ ਕਿੰਨਾ ਹੱਦ। ਰਕਬਾ ਜੀ ਇਸ ਪਿੰਡ ਦਾ ਬਾਬਾ ਜੀ? ਰਕਬਾ ਬੜਾ ਸੀ, ਰਕਬਾ ਬੜਾ ਸੀ, ਰਕਬਾ ਬੜਾ ਸੀ। ਹਾਂ। ਇਹ ਸਰੰਗੀਆਂ ਦੇ ਬੰਨੇ ਤੋਂ ਤੁਰ ਕੇ ਨਾ, ਸਰੰਗੀਆਂ ਬੰਨੇ ਤੋਂ ਤੁਰ ਕੇ ਤੇ ਉਹ ਨਾਲੇ ਦਾ ਪੁਲ ਜਿੱਥੇ ਸੈਰ ਹੋਏ, ਉੱਥੋਂ ਤੱਕ 5 ਕਿੱਲਿਆਂ ਦਾ ਮਸਾ ਹੈ ਜਿਹਦੇ ਵਿੱਚ ਨਹਿਰ ਨਿਕਲੀ ਹੈ। ਸਾਡੇ ਪਿੰਡ ਦੀ ਰਕਬਾ। ਠੀਕ। ਹਾਂਜੀ। ਕੋਲੀ ਹੋਈ ਉਹ ਵੀ ਕੋਲੀ ਦਾ ਰਕਬਾ। ਅੱਛਾ। ਜੀ ਕੋਲੀ ਦਾ। ਹਾਂ। ਹਾਂ। ਤੇ ਉਦੋਂ ਪਾਰ ਵੀ ਹੈਗੇ ਰਾਂਝਿਆਂ ਦਾ ਖੂਹ, ਧਰੇਕਾ ਦਾ ਖੂਹ। ਅੱਛਾ। ਅੱਛਾ। ਹਾਂ। ਠੀਕ ਹੈ। ਤੇ ਜਨਾਬ ਇਹ ਗੱਲ ਪਈ। ਅੱਛਾ। ਬਾਬੇ ਜੀ ਹੋਰਾਂ ਦਾ ਫਿਰ ਡੇਰਾ ਲੱਗ ਗਿਆ ਇੱਥੇ। ਡੇਰਾ ਲੱਗ ਗਿਆ ਸੀ, ਫਿਰ ਮੰਨਣ ਲੱਗ ਪਏ ਲੋਕੀ ਸਾਰੇ ਗਏ, ਠੀਕ ਲੋਕੀ ਰੱਬ ਮਰਾਦਾਂ ਦੇ। ਅੱਛਾ। ਉਹ ਜਿਹੜੇ ਬਾਵੇ ਹਨ ਨਾ, ਹਾਂ। ਉਹ ਜਦੋਂ ਆਪਣੇ ਪਿੰਡ ਦੀ ਜੂਹ ਚੋਂ ਨਿਕਲ ਜਾਂਦੇ ਹਨ ਨਾ, ਹਾਂ। ਜਿਹੜੀ ਮਰਾਦ ਮੰਗਦੇ ਹਨ ਉਹ ਹੀ ਰੱਬ ਦਿੰਦਾ। ਬੱਲੇ ਬੱਲੇ ਬੱਲੇ। ਉਹਨਾਂ ਦੀ ਬੜੀ ਪੀਰੀ ਮਰੀ ਦੀ। ਹਾਂਜੀ। ਇੰਜੀ ਗੱਲ ਹੈ, ਇੰਜੀ ਗੱਲ ਹੈ। ਉਹਨਾਂ ਕਮੀਆਂ ਕੋਲ ਮਾਰ ਖਾਦੀ ਹੈ। ਹਾਂ। ਮਾਰਿਆ ਨੇ, ਮਾਰਿਆ ਨਹੀਂ ਕਿਸੇ ਨੂੰ? ਮਾਰਿਆ ਨਹੀਂ ਗਿਆ। ਓ ਵਾਹ ਜੀ। ਤੇ ਜੇ ਨਹੀਂ ਨਾ ਰੋਜੇ ਆ ਗਏ ਨਾ, ਹਾਂ। ਤੇ ਮੈਨੂੰ ਆਖਿਆ ਬਸ਼ੀਰਿਆ, ਹਾਂਜੀ ਹਾਂ। ਰੋਜੇ ਰੱਖਣੇ ਨਹੀਂ। ਬਾਬਾ ਜੀ ਕੀ ਕਰੀਏ, ਲੱਸੀ ਹੈ ਨਹੀਂ, ਦੁੱਧ ਹੈ ਨਹੀਂ, ਫਲਾਣੀ ਸ਼ੈ ਨਹੀਂ। ਅੱਛਾ। ਉਹਨੇ ਆਖਣਾ ਬੱਚੀ ਇਹ ਗੱਲ, ਉਹਨੇ ਆਖਣਾ ਆਹੋ ਹੂੰ। ਜਾ ਆ ਕਰ ਜਾਣਾ। ਤੇ ਉਦੋਂ ਮਈਆਂ ਦਾ ਰਵਾਜ ਘੱਟ ਸੀ, ਗਾਈਆਂ ਬੜੀਆਂ ਦੇਸੀ ਗਾਈਆਂ ਹੁੰਦੀਆਂ। ਅੱਛਾ। ਉਹਨਾਂ ਆਖਣਾ ਲੈ ਜਾ ਖੋਲ ਕੇ, ਜਿੰਨੇ ਦਿਨ ਰੋਜੇ ਨੇ ਨਾ, ਜਿੰਨੇ ਦਿਨ ਉਹਨੇ ਦਿਨ ਦੁੱਧ ਪੀਓ ਤੇ ਪੱਠੇ ਪਾਓ ਤੇ ਰੋਜ਼ੇ ਰੱਖੋ। ਤੇ ਰੋਜੇ ਰੱਖੋ। ਬੱਲੇ। ਹਾਂਜੀ। ਉਹ ਇਸ ਤਰ੍ਹਾਂ ਦੇ ਹਨ। ਕਿਆ ਬਾ। ਹਾਂ। ਅੱਛਾ ਬਾਬਾ ਜੀ, ਇਹ ਪਿੱਛੇ ਅਸੀਂ ਹੁਣ ਥੋੜੀ ਦੇਰ ਪਹਿਲੇ ਨਾ ਉਧਰ ਗਏ ਸਾਂ ਜਿੱਥੇ ਉਹ ਸਮਾਧੀਆਂ ਬਣੀਆਂ ਨੇ, ਜਿੱਥੇ ਆ ਸਮਾਧੀਆਂ ਬਣੀਆਂ ਨੇ, ਜਿੱਥੇ ਨਿਸ਼ਾਨ। ਹਾਂ। ਸਮਾਧਾਂ ਜਿੱਥੇ ਬਣੀਆਂ ਨੇ। ਹਾਂ। ਉਹ ਬਾਬਾ ਇੱਥੇ ਦਫਨ ਹੈ? ਇੱਥੇ ਹੀ ਦਫਨ। ਅੱਛਾ। ਉਹ ਜਿਹੜਾ ਜਿਹਦੇ ਤੇ ਉਹ ਹਰਾ ਗੁਮਟ ਹੈ। ਹਾਂ। ਹਾਂ। ਉਹ ਉੱਥੇ ਬਾਬਾ ਹੈ। ਆ ਤੇ ਦੂਜੇ ਜਿਹੜੇ ਮੰਨਣ ਵਾਲੇ ਨੇ ਨਾ, ਹਾਂ, ਇਹ ਜਿਹੜੇ ਦੂਸਰੇ ਬਾਬੇ ਸਨ ਵਡੇਰੇ। ਵਡੇਰੇ, ਹਾਂ। ਉਹਨਾਂ ਦੀਆਂ ਨੇ।
ਹਾਂ ਜਿਹੜੇ ਉਹਨਾਂ ਦੇ ਮਲੰਗ ਸਨ, ਉਹਨਾਂ ਨੂੰ ਮੰਨਣ ਵਾਲੇ ਬਾਵੇ ਸਨ, ਉਹਨਾਂ ਦੀਆਂ ਸਮਾਧੀਆਂ। ਮੰਨਣ ਵਾਲੇ ਸਾਰੇ ਉਹਨੂੰ ਮੰਨਦੇ ਹਨ। ਅੱਛਾ, ਹਿੰਦੂ ਸਾਰੇ ਵੀ ਉਹਨੂੰ ਮੰਨਦੇ ਹਨ, ਅਸੀਂ ਮੁਸਲਮਾਨ ਵੀ ਮੰਨਦੇ ਹਾਂ। ਪਈਆਂ ਨੇ ਬੰਦਾ ਪਿਆ ਕੇ ਬਾਬਾ ਜੀ ਸਾਨੂੰ ਇੰਡੀਆ 'ਚ ਤਲਾਹ ਆਈ ਕਿ ਇੱਥੇ ਸਾਹਿਬਜ਼ਾਦਿਆਂ ਦਾ ਮੇਲਾ ਲੱਗਦਾ ਸੀ, ਸਾਹਿਬਜ਼ਾਦਿਆਂ ਦਾ, ਦਸੰਬਰ ਦੇ ਵਿੱਚ 12ਵੇਂ ਮਹੀਨੇ ਸਰਦੀਆਂ 'ਚ ਲੱਗਦਾ ਸੀ। ਇੱਥੇ ਵਿਸਾਖੀ ਵਿਸਾਖੀ ਲੱਗਦੀ, ਵਿਸਾਖੀ ਲੱਗਦੀ ਸੀ। ਵਿਸਾਖੀ ਲੱਗਦੀ ਸੀ। ਪੁੱਤਰ ਇੰਨੀ ਹੂੰ ਤੇ ਅੱਲਾ ਝੂਠ ਨਾ ਮਰੋਏ ਰਹਿਣ ਗੱਲਾਂ ਹੈ। ਹੂੰ ਤੇ ਫਿਰ ਉਹਨਾਂ ਕਰਮ ਵਾਲਿਆਂ ਨੇ 2 ਦਿਨ ਰਹਿੰਦੀ ਸੀ। ਅੱਛਾ ਉਹਨਾਂ ਫਿਰ ਇੰਜ ਕੰਮ ਕਰਨਾ। ਹੂੰ ਉਹਦੇ ਨਾਂ ਸੀ ਪ੍ਰੀਤਮ ਸਿੰਘ। ਅੱਛਾ ਬੱਲੇ ਬੱਲੇ। ਅੱਛਾ ਇਸੇ ਖੱਤਰੀ ਹੁੰਦੇ ਹਨ। ਹੂੰ ਉਹਨਾਂ ਉੱਥੇ ਦੁਕਾਨ ਲਾਣੀ। ਹੂੰ ਦਲਾਵਰ ਜਿੱਥੇ ਪਿੱਪਲ ਨਹੀਂ ਸੀ ਹੁੰਦਾ, ਅੱਜ ਜਿਹੜੇ ਸ਼ਾਹ ਹੁੰਦਾ ਇੱਥੇ ਬੜਾ ਵੱਡਾ ਪਿੱਪਲ ਸੀ, ਉਹਦੇ ਮੁੰਡ ਨਾਲ ਉਹਨਾਂ ਦੁਕਾਨ ਬੜੀ ਲਾਣੀ। ਹੂੰ ਉਹਨੇ ਫਿਰ ਜਾਣਾ, ਹੂੰ ਉਹਨੇ ਕਮੀਆਂ ਦੇ ਜਿੰਨੇ ਘਰ ਨੇ ਨਾ ਅੱਛਾ ਸਭ ਲਿਖਾ ਲੈਣੇ ਨੇ, ਆਪ ਹੀ ਲਿਖ ਲੈਣੇ ਨੇ। ਹਾਂ ਪ੍ਰੀਤਮ ਸਿੰਘ ਨੇ। ਜੇ ਪ੍ਰੀਤਮ ਸਿੰਘ ਨੇ ਬੱਲੇ। ਜੇ 4 ਘਰ ਹੋ ਗਏ ਨੇ ਜਾਣ ਕੇ ਘਰ ਉਹਨੇ 4 ਘਰ। ਹੂੰ ਹੂੰ ਜੇ ਕਿਤੇ 2 ਘਰ ਨੇ 2 ਘਰ। ਹੂੰ ਕਿਆ ਬਾਤ ਹੈ, ਤੇਲੀ ਸ਼ੈਲੀ ਬਰਵਾਲੇ ਜਿੰਨੇ ਕੋਮਾਨ ਸਭ ਨੂੰ ਲਿਖ ਲੈਣਾ। ਹੂੰ ਦੂਜੇ ਦਿਨ ਜਿਉਂ ਪਹਿਲਾ ਦਿਨ ਤੇ ਦੂਜੇ ਦਿਨ ਘੋਲ ਹੋਣੇ, ਅੱਛਾ ਕੌਡੀ ਹੋਣੀ, ਅੱਛਾ ਫਿਰ ਸੁਹਾਗੇ ਚੁੱਕੇ ਜਾਣੇ, ਹਾਂ ਮਿੱਟੀ ਚੁੱਕੀ ਜਾਣੀ, ਹਾਂ ਹਰ ਇੱਕ ਕੰਮ ਹੋਣਾ। ਹਾਂ ਫਿਰ ਲਾ ਲਿਆ ਬੰਦਾ ਜਿੱਦਾਂ ਇਹ ਟਾਈਮ ਹੋਣਾ ਨਾ, ਹਾਂ ਫਿਰ ਹਲਵਾਈਆਂ ਨੂੰ ਆਖਣਾ ਹਲਾ ਬਾਈ ਹਾਂ ਕਾਢੀ, ਉਹਨਾਂ ਕੱਢੀ ਜਾਣੀ। ਅੱਛਾ ਜਲੇਬ ਜੇ ਮੈਨੂੰ ਚਾਹੀਦੀ ਤੇ ਮੈਂ ਜਲੇਬ ਦੇਣੀ ਹੈ। ਹੂੰ ਦੂਜੇ ਤੋਂ ਆਖਿਆ ਸਾਨੂੰ ਮਠਿਆਈ ਚਾਹੀਦੀ, ਉਹਨਾਂ ਆਖਣਾ ਮਠਿਆਈ ਦਿਓ ਬਾਈ। ਅੱਛਾ ਕਿਸੇ ਆਖਣਾ ਮੈਸੂ ਚਾਹੀਦੀ, ਉਹਨਾਂ ਨੇ ਦਿਓ ਮੈਸੂ। ਹੂੰ ਹੂੰ ਅੱਛਾ ਬਾਬਾ ਜੀ ਦੁਕਾਨ ਵਾਲੇ ਨੂੰ ਕਹਿ ਦੇਣਾ ਬਈ ਤੂੰ ਬਸ ਕੱਢੀ ਜਾ। ਕੱਢੀ ਆ ਤੇ ਦਈ ਆ, ਕੱਢੀ ਆ ਤੇ ਦਈ ਆ। ਜੇ ਬੁਲਾ ਦੀ ਆ ਕਿ ਘਮਿਆਰਾਂ ਦੀ, ਤੇ ਘਮਿਆਰਾਂ ਦਾ ਨਾਮ ਆ ਗਿਆ। ਅੱਛਾ ਜੇ ਕਿ ਬਰਵਾਲੇ ਦਾ ਨਾਮ ਆਇਆ ਨਾ, ਹਾਂ। ਤੇ ਬਰਵਾਲੇ ਆਏ ਨੇ। ਜੇ ਤੇਲੀਆਂ ਦਾ ਮਾਲਾ ਆਇਆ ਤੇ ਤੇਲੀ ਲੱਗ ਪਏ ਨੇ। ਹਾਂ ਜੋ ਕਮੀ ਸੀ ਨਾ ਹੈ, ਕਮੀ ਸਾਡਾ ਮੈਂ ਬਹੁਤਾ ਬੰਦਾ ਸਾਡੇ ਪਿੰਡ ਬਹੁਤਾ ਕਮੀਆਂ ਦੇ ਯੋਗ। ਕਮੀਆਂ ਦਾ ਤੇ ਪਿੰਡ ਹੁਣ ਜਾ ਗੱਲ ਹੈ, ਕਮੀ ਆ ਤਗੜੇ ਹੈ। ਕਮੀ ਉਹਨਾਂ ਦਾ ਤਗੜੇ ਹਨ। ਹੁਣ ਤੇ ਜ਼ਮਾਨਾ ਉਲਟ ਗਿਆ। ਹਾਂ ਸਹੀ ਗੱਲ ਠੀਕ ਹੈ। ਬਾਬਾ ਜੀ ਤੁਸੀਂ ਜ਼ਿਕਰ ਕੀਤਾ ਕਿ ਜ਼ਿਆਦਾ ਇੱਥੇ ਜਿਹੜੇ ਘਰ ਸਨ ਉਹ ਕਮੀਆਂ ਦੇ ਸਨ, ਜ਼ਿਆਦਾ ਜਿਹੜੇ ਘਰ ਸਨ। ਹਾਂ ਠੀਕ ਹੈ। ਤੇ ਜਿਹੜੇ ਆਗੂ ਹੱਥ ਸਨ, ਨੰਬਰਦਾਰ ਜਿਨ੍ਹਾਂ ਕੋਲ ਨੰਬਰਦਾਰੀ ਸੀ, ਉਹਨਾਂ ਦਾ ਨਾਂ ਯਾਦ? ਲੰਬੜਦਾਰ ਇੱਥੇ ਉਸ ਵੇਲੇ। ਮੈਨੂੰ ਕੋਈ ਪੱਕਾ ਪਤਾ ਨਹੀਂ ਹੈ। ਜਿਸ ਤਰ੍ਹਾਂ ਤੁਸੀਂ ਪ੍ਰੀਤਮ ਸਿੰਘ ਦਾ ਨਾਂ ਲਿਆ, ਹੈ ਪ੍ਰੀਤਮ ਸਿੰਘ ਦਾ ਨਾਂ ਲਿਆ, ਹਾਂ। ਜ਼ਾਰੀ ਬਾਤ ਉਹ ਬੰਦਾ ਆਗੂ ਹੱਥ ਹੋਏਗਾ ਤੇ ਉਹਨੇ ਨਾਂ ਲਿਖੇ ਨਾ, ਸਾਰਾ ਕੁਝ ਕੀਤਾ ਕਿ ਬਈ ਇੱਕ ਬਾਬਾ ਗੰਭੀਰ ਸਿੰਘ ਸੀ, ਬਾਵਾ ਗੰਭੀਰ ਸਿੰਘ। ਆਹੋ ਅੱਛਾ ਇੱਕ ਬਾਬਾ ਹਾਕਮ ਸਿੰਘ। ਹਾਕਮ ਸਿੰਘ ਅੱਛਾ ਉਹ ਦੋਵੇਂ ਭਰਾ ਜਿਹੜੇ ਹਨ ਨਾ, ਹੂੰ ਉਹ ਸਰਕਾਰ ਆਲੇ ਨਾ ਮਾਂ ਜਿਹੜੀ ਕੀ ਪੁਲਿਸ, ਅੱਛਾ ਉਹਨਾਂ ਦੇ ਆਖਣ ਤੋਂ ਬਗੈਰ ਛੜਕੋਂ ਪੈਰ ਨਹੀਂ ਥੱਲੇ ਕਰਦੇ। ਪਿੰਡ ਨਹੀਂ ਸੀ ਵੜਨ ਦਿੰਦੇ ਉਹ। ਪਿੰਡ ਦਵਾਈ ਖਿਦਾ ਮਤਲਬ ਆਗੂ ਹੱਥ ਹੋ ਗਏ ਬੰਦੇ ਜੀ ਉਹ ਆਪ। ਇਸੇ ਤਰ੍ਹਾਂ ਦੇ ਹਨ ਬਹੁ, ਹੂੰ ਅੱਲਾ ਝੂਠ ਨਾ ਮੁਰਾਏ। ਉਹ ਇਸੇ ਤਰ੍ਹਾਂ ਦੇ ਹਨ। ਤੂੰ ਆਇਆ ਨਾ ਪੁੱਛਦਾ ਬੰਦਾ, ਹੂੰ ਉਹ ਚੌਧਰੀ ਦਲਾਵਰ, ਹਾਂਜੀ ਕਿਤੇ ਬਸ਼ੀਰੇ ਦਾ ਪਤਾ ਹੀ? ਹੂੰ ਉਹਨੇ ਆਖਿਆ ਪਤਾ ਨਹੀਂ। ਜਾ ਤੇ ਨਾ ਇਹਦਾ ਹੀ ਬਸ਼ੀਰਾ, ਹੂੰ ਜਾ ਉਹਨੂੰ ਲਿਆ ਲਾ ਬਗੈਰ ਤੇ ਨਾਲੇ ਸੈਂਟ ਮਾਰ ਜਿਹੜੀ ਨਿਕਲ ਜਾ। ਹੂੰ ਹੈਂ ਹਾਂ ਜੀ? ਹਾਂ ਹਾਂ ਉਹ ਇਸ ਤਰ੍ਹਾਂ ਦੇ ਬੰਦੇ ਹਨ ਚੌਧਰੀ ਸਾਹਿਬ। ਉਹਨਾਂ ਬੰਦਾ ਮਾਰ ਛੱਡਿਆ ਸੀ। ਹੂੰ ਤੇਲੀਆਂ, ਹੂੰ ਲੁਹਾਰਾਂ, ਬਰਵਾਲਿਆਂ, ਹੂੰ ਇਹ ਆ ਪਿੰਡ ਚ ਮਾਇਆ ਸਦੇ ਦਾ ਚੱਕ, ਅੱਛਾ ਇਹ ਪਿੱਛੀ ਦੇ ਕੋਲ। ਹੂੰ ਹਾਂਜੀ ਜੀ ਉਹਨਾਂ ਪੈਲੀ ਲਈ ਉਥੋਂ ਬਹਿ, ਹੂੰ ਉਹ ਕਬਜ਼ਾ ਨਾ ਦੇਵੇ। ਜੀ ਉਹਨਾਂ ਆਖਿਆ ਸਿੱਖਾ ਮੁੜ ਜਾ ਹੂੰ ਤੇ ਸਾਨੂੰ ਕਬਜ਼ਾ ਦੇ। ਹਾਂ ਬੈਲ ਲਈ। ਉਹਨੇ ਆਖਿਆ ਇੱਥੇ ਲਹੂ ਮੰਗਦੀ ਪਈ। ਹਾਂ ਉਹਨਾਂ ਆਖਿਆ ਮੈਂ ਤਗੜਾ ਹੋ ਜਾਈ, ਹੂੰ ਤਗੜਾ ਹੋ ਜਾਈ। ਜੇ ਲਹੂ ਮੰਗਦੀ ਨਾ ਤੇ ਤਗੜਾ ਹੋ ਜਾਈ। ਹੂੰ ਸਰਕਾਰ ਦੁਬਾਰਾ ਲੱਗੀਆਂ ਨੇ, ਤੇਲੀ ਲੈ, ਲੁਹਾਰ ਲੈ, ਬਰਵਾਲੇ ਲੈ, ਜਿਹੜੇ ਚੰਗੇ ਚੰਗੇ ਬੰਦੇ ਹਨ ਨਾ ਦੱਸਦੀ ਲੈ, ਜੀ ਆਪ ਹੀ ਚੰਗਾ ਜੋੜਿਆ। ਚਲੋ ਭਾਈ ਹੂੰ ਗਿਆ ਮਾਰੀ ਝਾਟੀ ਤੇ ਇੰਜ ਕਰਕੇ ਨਾ ਪੈਲੀਆਂ ਦੇ ਵਿੱਚ ਹਲ ਪਿਆ ਹੋਇਆ ਹੈ। ਹੂੰ ਵੇਖ ਕੇ ਦਿਨ ਆ ਕੇ ਬਈ ਉਹ ਹਲ ਹੁੰਦਾ ਕਿਤੇ ਹੂੰ ਜ਼ਿਆਦਾ ਬੰਦੇ ਮਾਰ ਛੜਿਆ। ਜਦੋਂ ਮਾਰ ਕੇ ਮਰ ਗਿਆ ਨਾ, ਉਹਨਾਂ ਆਖਿਆ ਜਾਓ ਬੱਚੀ ਮੌਜ ਲਓ, ਮੌਜ ਲਓ, ਅਸੀਂ ਜਾਣੀਏ ਤੇ ਕਦਾ ਕੰਮ ਜਾਣਾ। ਹੂੰ ਸਹੀ ਸੀ। ਮਤਲਬ ਇਸ ਤਰ੍ਹਾਂ ਦੇ ਬੰਦੇ ਇੰਨਾ ਕਰਦੇ ਸਾਂ ਪੱਖ ਆਪਣੇ ਪਿੰਡ ਵਾਸੀਆਂ ਦਾ। ਇੱਥੇ ਆਈ ਹੈ ਪੁਲਿਸ, ਇੱਥੇ
ਇਹ ਗੱਲ ਮੈਂ ਸੁਣੀ ਕਰਨਾ, ਉਹ ਜੋ ਮੈਨੂੰ ਨਹੀਂ ਹੋਸ਼ ਉਸ ਗੱਲ ਦੀ। ਅੱਛਾ ਸਰਕਾਰ ਮੇਰੀ ਇਹ ਖੂਬ ਵਗਦਾ ਪਿਆ ਤੇ ਆ ਢਾਬ ਜਿਹੜੀ ਹੁਣ ਤੇ ਢਾਬ ਨਹੀਂ ਰਹੀ, ਪਾਣੀ ਨਾਲ ਭਰੀ ਸੌਣ ਪਾਦਰ ਸੀ। ਅੱਛਾ ਇੱਕ ਸੀ ਉਹਦੇ ਨਾਂ ਸੀ ਅੱਲਾ ਤਾਂ ਜੱਟ ਹੈ, ਜੱਟ ਦਾ ਪੁੱਤਰ ਸੀ ਤੇ ਉਹਨੂੰ ਆਂਦੇ ਨੇ ਪੱਡਾ ਪੱਡਾ ਪੱਡਾ। ਉਹ ਗੱਡੀ ਦੇ ਵਿੱਚ ਆਇਆ, ਪੁਲਿਸ ਆ ਗਈ, ਉਹਨਾਂ ਆਖਿਆ ਓਏ ਹਾਕਮ ਸਿੰਘ ਕਿਤੇ ਵੇ ਕਬੀਰ ਸਿੰਘ ਕਿਤੇ, ਮੈਨੂੰ ਪਤਾ ਓਏ ਇੱਥੇ ਗੱਲ ਪਈ ਅੱਲਾ ਤੱਕ ਜੱਟ ਹੈ, ਉਹ ਕਿੱਥੇ ਵੇ? ਉਹਨੇ ਮਾਰ ਕੇ ਨਾ ਛਾਲ ਗੱਡੀ ਤੋਂ ਉਤਰ ਗਿਆ। ਅੱਛਾ ਉਤਰ ਗਿਆ, ਉਹਨੇ ਕਿਹਾ ਮੇਰੇ ਨਾਲ ਤੇ ਪੱਡਾ, ਮੇਰੇ ਨਾਲ ਪੱਡਾ ਤੇ ਢਾਬ ਪਾਣੀ ਬੜੀ ਜਿਉਂ ਵਿੱਚ ਵੜਿਆ ਤੇ ਅੱਗੇ ਜਾਣ ਨਿਕਲਿਆ ਤੇ ਨਸ ਗਿਆ। ਇਸ ਤਰ੍ਹਾਂ ਦੇ ਉਹ ਬੰਦੇ ਆ ਨਾ। ਠੀਕ ਹੈ ਬਾਬਾ ਜੀ, ਥੋੜੀ ਦੇਰ ਪਹਿਲਾਂ ਤੁਸੀਂ ਖੂਹ ਦੱਸੇ, ਕਿੰਨੇ ਖੂਹ ਤੁਸੀਂ ਵੇਖੇ? ਖੂਹ? ਹਾਂ ਖੂਹ ਸਾਰੇ ਵੇਖੇ ਨੇ। ਸਾਰੇ ਵੇਖੇ ਨੇ? ਕਿਹੜੇ ਕਿਹਦੇ ਨਾਂ ਤੇ ਵੱਜਦਾ ਸੀ? ਹੈ ਕਿਹਦੇ ਕਿਹਦੇ ਨਾਂ ਤੇ ਵੱਜਦਾ ਸੀ? ਅੱਲਾ ਕੀ ਸਨ ਖੂਹਾਂ ਦੀਆਂ? ਇਹ ਇੱਕ ਸੀ ਬਾਬਾ ਉਹ ਅਬਜਾ, ਨਹੀਂ ਖੂਆ ਨਾ ਗੱਲ ਵੀ ਦੱਸਣਾ। ਬਾਬੇ ਅਬਜੇ ਦਾ ਖੂਹ ਸੀ ਗੁਰਨੇ ਵਾਲਾ। ਗੁਰਨੇ ਵਾਲਾ? ਗੁਰਨੇ ਵਾਲਾ। ਅੱਛਾ, ਉਹ ਬੱਲੇ ਬੱਲੇ ਬੱਲੇ। ਤੇ ਨਾਮ ਵੀ ਅੱਗੇ ਦੱਸੋ। ਦਬੁਰਜੀ ਵਾਲਾ ਇੱਕ ਦੋਵੇਂ ਦਬੁਰਜੀ ਵਾਲੇ, ਇੱਕ ਪਿਓ ਇਸ ਪਾਸੇ ਤੇ ਇੱਕ ਇਸ ਪਾਸੇ। ਅੱਗੇ ਨੇਲੂ ਵਾਲਾ। ਉਹ ਕਿਤੇ ਸੰਤ ਬੁਰਜੀ ਵਾਲੇ ਦੋਵੇਂ ਖੂਹ? ਬਾਬਿਆਂ ਦੇ। ਬਾਬੇ ਨਾਂ ਯਾਦ ਇਹਦਾ? ਨਾ ਨਹੀਂ, ਹੁਣ ਇੰਨੀ ਚਿਰ ਦੇ 100 ਸਾਲ ਦੇ ਹੁਣ। ਸਹੀ ਸਹੀ, ਚਲੋ ਚਲੋ ਕੋਈ ਅੱਗੇ ਬੋੜ ਵਾਲਾ ਖੂਹ ਆ ਗਿਆ। ਬੋੜ ਵਾਲਾ ਖੂਹ ਆ ਗਿਆ। ਅੱਗੇ ਆ ਗਿਆ ਨਵਾਂ ਖੂਹ। ਨਵਾਂ ਖੂਹ, ਹਾਂ ਠੀਕ ਹੈ। ਅੱਗੇ ਨੱਕ ਦੇ ਪਿੰਡੇ ਵਿੱਚ ਖੂਹ ਸੀ ਮਸ਼ੀਨੀਆਂ ਦਾ, ਬਾਬਿਆਂ ਦਾ। ਅੱਛਾ ਇੱਕ ਅੱਗੇ ਉਹਨਾਂ ਦਾ ਨਾਂ ਸੀ ਖੂਹ ਚ ਉੱਥੇ ਸਾਡੇ ਚੌੜੀ ਮੰਗਾ ਬੰਦਾ ਸੀ, ਉਹਦੇ ਨਾਲ ਸੀ ਮੜੀਆਂ ਦਾ। ਮੜੀਆਂ ਦਾ ਅੱਗੇ ਪਿੰਡ ਦਾ ਇੱਕ ਗਲੇ ਖੂਹ ਸੀ, ਉਹਦੇ ਨਾਲ ਸੀ ਰਾਂਝਿਆਂ ਵਾਲਾ। ਹਾਂ ਉਹ ਕਿਤੇ ਰਾਂਝੇ ਹੋਏ ਨੇ ਪਰਿਆਂ ਜ਼ਮਾਨੇ ਚ, ਇਦੋਂ ਵੀ ਜਿੱਤੇ। ਅੱਛਾ, ਉਹ ਰਾਂਝਿਆਂ ਦਾ ਖੂਹ ਸੀ, ਉਹ ਵੀ ਛੱਡ ਕੇ ਤੁਰ ਗਿਆ ਨੇ। ਅੱਗੇ ਫਿਰ ਅਰਜਨ ਸਿੰਘ ਬਾਵਾ ਦੇ ਅੱਗੇ ਉਹਦਾ ਖੂਹ ਸੀ, ਅਰਜਨ ਸਿੰਘ ਬਾਵਾ ਦਾ। ਅੱਛਾ ਅੱਛਾ। ਅੱਗੇ ਘੋਰ ਖੂਹ ਸੀ, ਉਹਦਾ ਨਾਂ ਉਹ ਨਿੱਕਾ ਨਹੀਂ ਵੇਖਿਆ ਤੂੰ? ਵੇਖਿਆ ਇਹਦਾ ਢੇਲੀ ਬੱਗੇ ਢੇਲੀ ਜਿਹੜੀ ਹੈ ਉਹ ਬੰਨ ਵਾਲੇ ਉਹ ਆਂਦੇ ਹੁੰਦੇ। ਅੱਗੇ ਇੱਕ ਬਿਹਾਰੀ ਵਾਲਾ। ਬਿਹਾਰੀ ਵਾਲਾ। ਅੱਛਾ। ਅੱਗੇ ਫਿਰ ਆ ਗਿਆ ਪਠਾਨੀਆਂ ਵਾਲਾ। ਅੱਗੇ ਆ ਗਿਆ ਇਹ ਗਾੜ ਵਾਲਾ। ਇਹ ਗਾੜ ਦਾ ਖੂਹ ਸੀ, ਗਾੜ ਦਾ। ਅੱਗੇ ਫਿਰ ਆ ਗਿਆ ਧਰੇਕ ਵਾਲਾ। ਅੱਗੇ ਲਾ ਦਿਆ ਬੰਦਿਆ ਹੋਰ ਖੂਹ ਦੇ ਬਾਅਦ ਨੱਤਾਂ ਵਾਲਾ ਚੰਬੇ ਵਾਲਾ। ਨੱਤਾਂ ਵਾਲਾ? ਨੱਤਾਂ ਵਾਲਾ ਜੀ, ਨੱਤਾਂ ਵਾਲਾ। ਅੱਛਾ ਤੇ ਚੰਬੇ ਵਾਲਾ। ਇਹ ਵਾਹ ਜੀ ਵਾਹ ਜੀ। ਅੱਛਾ ਅੱਛਾ ਅੱਛਾ, ਸਹੀ ਸਹੀ। ਵਾਵਾ ਖੂਹ ਸਨ ਬੜਿਆਂ ਨੂੰ ਤੁਸੀਂ ਨਾਮ ਬੜੇ ਲਏ, ਖੂਹ ਬੜੀ ਗੱਲ। ਸਾਡਾ ਜਿਹੜਾ ਪਾਣੀ ਸ਼ਾਨੀ ਸਾਰੇ ਖੂਹਾਂ 'ਚ ਠੀਕ ਸੀ? ਬੜਾ ਪਾਣੀ। ਅੱਛਾ, ਸਾਡੇ ਪਾਣੀ ਦੀ ਹੁਣ ਬੰਦਾ ਪਿਆ ਕੇ ਸਾਡੇ ਪਾਣੀ ਦੀ ਕੋਈ ਕਮੀ ਨਹੀਂ ਹੈ। ਜੇ ਠਾੜ 'ਚ ਨਹੀਂ ਸੀ ਸੁੱਕਦੀ? ਜੇ ਆਧਾਰ ਚ ਭਰੇ ਹੁੰਦੇ ਹਨ। ਅੱਛਾ। ਜੇ ਜਰਾ ਕੋ ਵਾਧਾ ਘਟਾ ਹੁੰਦਾ ਹੀ ਨਾ ਟੋਬੀ ਕਰਾ ਲੈਂਦੇ ਹਨ ਤੇ ਫੇਰ ਭਰਕਦਾ। ਤੇ ਬਾਬਾ ਜੀ ਕੀ ਕਾਰੋਬਾਰ ਸੀ ਉਹਨਾਂ ਬਾਵਿਆਂ ਦਾ? ਕਾਰੋਬਾਰ ਵਾਈ ਬੀਜੀ? ਕੋਈ ਕਾਰੋਬਾਰ ਹਾਂ, ਸਭ ਠੇਕੇ ਤੇ ਚੜੀਆਂ। ਸਭ ਠੇਕੇ ਤੇ? ਸਭ ਠੇਕੇ। ਕੋਈ ਆਪਣਾ ਕੋਈ ਠੇਕਾ? ਘਰ ਨਹੀਂ ਸੀ, ਠੇਕਾ ਲੈ ਲੈਂਦੇ ਹਨ। ਹਾਂ, ਤੇ ਖਾ ਪੀ ਲੈਂਦੇ। ਆਪੇ 2-2 4-4 ਮਹੀਨੇ ਬਾਹਰ ਰਹਿਣਾ। ਪੀਰੀ ਮਰੀਦੀ। ਅੱਛਾ, ਪੀਰੀ ਮਰੀਦੀ ਕਰਨੀ। ਉਹ ਜਿਹੜਾ ਸੀ ਨਾ ਚੌਰੇ ਬਾਊ ਮੰਨਦੇ ਉਹ ਜਿਹੜਾ ਸੀ ਨਾ ਬਾਬਾ ਜਿਹਨੂੰ ਆਂਦੇ ਆ, ਉਹ ਯਾਰ ਇੱਥੇ ਹੀ ਮਰ ਗਿਆ ਸੀ। ਉਹ ਯਾਰ ਰੱਖਿਆ ਮਾਸਟਰ ਵਾਲਾ ਘਰ ਸੀ, ਉਹਦਾ ਨਾਮ ਪ੍ਰੀਤਮ ਸਿੰਘ। ਪ੍ਰੀਤਮ ਸਿੰਘ, ਅੱਛਾ। ਮੇਰੇ ਭਰਾਵਾ ਮੈਂ ਪੁੱਤਰਾ, ਹਾਂ ਮੈਂ ਆਪਣੀ ਅੱਖੀਂ ਵੇਖਿਆ ਉਹਦੀ ਇੰਨੀ ਮਰੀਜ਼ੀ ਆਈ ਐ ਪਾਸੇ ਸਾਰੇ ਹਸਪਤਾਲ। ਅੱਛਾ, ਗੱਡੀਆਂ ਦੇ ਚੌਲ ਮਰੀਜ਼ਾਂ ਨੇ ਘੱਲਣੇ ਗੱਡੀ ਤੇ ਬੇਟੀ ਕਰਾ ਕੇ ਪਸਰੂਰ ਆਉਣੇ ਨੇ ਨਾ। ਤੇ ਫਿਰ ਆਖਣਾ ਰਾਤ ਨੂੰ ਉਹਦਾ ਸਾਰਾ ਇੱਕ ਮੇਰਾ ਨਾਲ ਹੀ ਚਬਾਰਾ। ਉਹਨੇ ਆਖਣਾ ਗੁਲਾਮ ਜੀ, ਉਹਨੇ ਆਖਿਆ ਜੀ। ਉਹ ਭਗਿਆ ਵੱਡੇ ਦੇ ਉੱਥੇ ਜਾਣੇ ਚੌਲ ਲਿਆਉਣੇ ਨੇ, ਪਸਰੂਰ ਲੱਦ ਕੇ। ਅੱਛਾ, ਚੌਲ ਨਾਲ ਲਿਆਉਣੇ ਘੱਲਣੇ ਅਮਾਨ ਨਾਲ। ਬਹੂ ਉਹ ਚੌਲ ਪਕਾਣੇ ਨਾ, ਅੱਧੇ ਪਿੰਡ ਚ ਬਾਸ਼ਨਾ। ਵਾਹ ਜੀ ਵਾਹ। ਅੱਧੇ ਪਿੰਡ ਚ ਉਹਨਾਂ ਚੌਲਾਂ ਦੀ ਬਾਸ਼ਨਾ। ਬਾਬਾ ਜੀ, ਇਹ ਤੁਸੀਂ ਦੱਸਿਆ ਕਿ ਸੁਹਾਵੀਆਂ, ਸਰੰਗੀਆਂ, ਫਿਰੋਜ਼ ਕੇ ਨਾਗਰਾ ਅੱਗੇ ਪਿੱਛੇ ਬੜੀ ਮਰੀਦੀ ਸੀ ਨਾ ਬਾਵਿਆਂ ਦੀ। ਤੁਹਾਡੇ ਪਿੰਡ ਦੇ ਜਿਹੜੇ ਬਾਵੇ ਸਨ ਬੜੀ ਪੀਰੀ ਮਰੀਦੀ ਸਨ? ਬੜੀ ਪੀਰੀ। ਤੇ ਆਪਣਾ ਸਾਰੇ ਲੋਕ ਮੰਨਦੇ ਸਨ ਉਹਨਾਂ ਨੂੰ? ਸਾਰੇ ਲੋਕੀ ਮੰਨਦੇ ਆ। ਅੱਛਾ, ਮੁਸਲਮਾਨ ਵੀ ਆਉਂਦੇ ਸਨ? ਸਾਰੇ ਜਿਹਨੂੰ ਤਕਲੀਫ ਹੁੰਦੀ ਹੈ ਉਹਨੇ ਮੰਨਣਾ, ਜਿਹਨੂੰ ਨਹੀਂ ਤਕਲੀਫ ਉਹਨੂੰ ਪਤਾ ਕੀ ਹੈ ਕਿ ਠੀਕ ਠੀਕ। ਤਕਲੀਫ ਵਾਲੇ ਨੂੰ ਸਭ ਰੱਬ ਰਫਾ ਕਰ ਦਿੰਦਾ ਹੁੰਦਾ। ਬਿਲਕੁਲ ਠੀਕ, ਬਿਲਕੁਲ ਠੀਕ ਠੀਕ ਠੀਕ।
ਅੱਛਾ ਵਿਸਾਖੀ ਲੱਗਦੀ ਸੀ ਵਿਸਾਖੀ ਲੱਗਦੀ ਸੀ ਬੇਬਾ। ਮੇਲਾ ਕੋਈ ਨਹੀਂ ਸੀ ਹੁੰਦਾ। ਨਹੀਂ ਮੇਲਾ ਵੀ ਹੁੰਦੇ ਨਾ ਉਹ ਮੇਲੇ ਉਹ ਗਿੱਦੜੇ ਹੁੰਦੇ ਹਨ ਫੱਗਣ ਚ ਕੋਈ ਚੇਤਰ ਚ। ਇਸੇ ਤਰ੍ਹਾਂ ਇੱਕ ਉਹਦਾ ਪ੍ਰੀਤਮ ਉਹਦੀ ਮਾਂ ਦੇ ਨਾਂ ਸੀ ਬੀਬੀ ਭਾਈਆਂ। ਬੀਬੀ ਭਾਈਆਂ। ਬੀਬੀ ਭਾਈਆਂ ਅੱਛਾ ਉਹਦਾ ਮੇਲਾ ਲੱਗਦਾ ਨੇ ਪੋਹ ਦੇ ਕੇ ਮੰਗ ਹਾਂ। ਫੱਗਣ ਜਾ ਕੇ। ਹਾਂ ਉਹ ਸਾਹਿਬਜ਼ਾਦਿਆਂ ਦਾ ਮੇਲਾ ਕੋਈ ਲੱਗਦਾ ਸੀ ਸਿਆਲ ਚ ਸਾਹਿਬਜ਼ਾਦਿਆਂ ਦਾ ਆਪੋ ਮਾਹ ਦੇ ਦਿਨਾਂ ਚ ਨਹੀਂ ਸਰਦੀਆਂ ਚ। ਹੋਰ ਕੋਈ ਨਹੀਂ ਲੱਗਦਾ। ਅੱਛਾ ਅੱਛਾ ਚਲੋ ਉਹ ਜਿਹੜੀ ਨੇ ਜਿਹੜੀ ਬੀਬੀ ਭਾਈਆਂ ਸੀ ਹਾਂ ਉਹਦਾ ਮੇਲਾ ਜਾਂਦੇ ਨੇ ਜੇ ਆਹ ਦੇ ਵੇਖੀ ਨਹੀਂ ਮੇਰੇ ਬਾਬਾ ਦੀ ਗੱਲਾਂ ਕਰਦੇ ਹਨ ਜਿੱਦਣ ਉਹਦਾ ਮੇਲਾ ਹੁੰਦਾ ਸੀ ਨਾ ਤੇ ਉਹ ਆਪਣਾ ਬਹਿ ਜਾਂਦੀ ਸੀ ਆਪਣੇ ਮਾਲਕ ਦੇ ਜਿੱਥੇ ਉਹਦਾ ਜੀ ਸਮਾਧ। ਅੱਛਾ ਉਹਨੇ ਇੰਜ ਕਰਕੇ ਨਾ ਆ ਪੈਰ ਇੱਥੇ ਨੰਗਾ ਕਰ ਲਿਆ ਇੱਥੇ ਕਰ ਦਿੱਤਾ। ਅੱਛਾ ਦੂਜਾ ਜਿਹੜਾ ਇੱਥੇ ਕੋਈ ਬੰਦਾ ਉਹਦਾ ਹੱਥ ਨਹੀਂ ਸੀ ਵੇਖਦਾ। ਅੱਛਾ ਆ ਝੂਮਰ ਮਾਟਾ ਮਾਰਦੇ ਹਾਂ ਹਾਂ ਹੈ। ਮੈਂ ਆਖਣਾ ਅੰਮਾ ਜੀ ਮੈਨੂੰ ਆਏ ਉਹਨੇ ਆਖਣਾ ਜਾ ਪੁੱਤਰ ਇੰਜ ਕਰਕੇ ਪਿਆਰ ਦੇਣਾ ਜਾ ਅੱਲਾ ਖੈਰ ਕਰ ਦੇਗਾ। ਅੱਛਾ ਆ ਜਾ ਤੈਨੂੰ ਰੱਬ ਪੁੱਤਰ ਦੇਦਾ ਘਬਰਾ ਨਾ ਤੂੰ ਦੇਦਾ। ਉਹ ਇਸ ਤਰ੍ਹਾਂ ਦੇ ਭਾਈ ਲੋਕੀ ਤਾਂ ਹੀ ਮੰਨਦੇ ਹਨ। ਬਿਲਕੁਲ ਤਾਂ ਹੀ ਮੰਨਦੇ ਹਨ। ਬਿਲਕੁਲ ਸਹੀ ਬਾਤ। ਲੋਕੀ ਮੰਨਦੇ ਲੋਕੀ ਵੇਖ ਕੇ ਮੰਨਦੇ ਨੇ। ਵੇਖ ਕੇ ਮੰਨਦੇ ਨੇ ਸਹੀ ਗੱਲ ਹੈ। ਕੋਈ ਸ਼ਫਾ ਮਿਲਦੀ ਹੀ ਕੋਈ ਕਰਮ ਹੁੰਦਾ ਸੀ ਤੇ ਲੋਕ ਆਂਦੇ ਸਨ। ਠੀਕ ਹੈ ਠੀਕ ਹੈ। ਫਿਰ ਬਾਬਾ ਜੀ ਉਸ ਵੇਲੇ ਕੋਲੀ ਬਾਵੇ ਨੂੰ ਸ਼ਹਿਰ ਕਿਹੜਾ ਲੱਗਦਾ ਸੀ? ਪਸਰੂਰ। ਪਸਰੂਰ ਸਿਆਲਕੋਟ ਦਸਕਾ ਜਿਹੜਾ ਨੇੜੇ ਲੱਗਦਾ ਸੀ ਉਹ ਪਸਰੂਰ ਸੀ। ਪਸਰੂਰ ਸੀ। ਵਿਆਹਾਂ ਸ਼ਾਦੀਆਂ ਤੇ ਲੋਕਾਂ ਨੇ ਲੀੜਾ ਲੱਤਾ ਲੈਣ ਇੱਥੇ ਹੀ ਜਾਣਾ ਪਸਰੂਰ। ਉਹਦੀ ਜਿੱਥੇ ਕਿਸੇ ਦੀ ਮਰਜ਼ੀ ਹੋਣੀ। ਕੋਈ ਵਾਲੇ ਵੀ ਲੋਕੀ ਲੱਗੇ ਜਾਂਦੇ। ਸਕੂਲ ਹੈ ਸੀ ਉਸ ਵੇਲੇ ਪਿੰਡ ਚ? ਸਕੂਲ ਹੈ ਸੀ ਉਸ ਵੇਲੇ? ਸਕੂਲ ਹੈ ਸੀ। ਅੱਛਾ ਕਿੰਨਵੀਂ ਜਮਾਤ ਤੱਕ ਸੀ? ਚੌਥੀ ਤੱਕ? ਪੰਜਵੀਂ ਪ੍ਰਾਇਮਰੀ ਸੀ ਜਾਂ ਪ੍ਰਾਇਮਰੀ ਸੀ? ਪ੍ਰਾਇਮਰੀ ਸੀ। ਆ ਸਾਹਮਣਾ ਹੁਣ ਵੀ ਆ ਪੰਜਵੀਂ ਤੱਕ ਹੋਏ। ਅੱਛਾ ਅੱਛਾ ਪੰਜਵੀਂ ਤੱਕ। ਠੀਕ ਹੈ ਠੀਕ। ਤੁਸੀਂ ਤੇ ਨਹੀਂ ਗਏ ਸਕੂਲ? ਨਹੀਂ ਅਸੀਂ ਨਹੀਂ। ਚਲੋ ਸਹੀ। ਐਵੇਂ ਝੂਠ ਨਹੀਂ ਮਾਰਦਾ। ਠੀਕ ਹੈ। ਤੁਹਾਡੇ ਪਿੰਡ ਦਾ ਕੋਈ ਪੜਿਆ ਲਿਖਿਆ ਉਸ ਵੇਲੇ ਕੋਈ ਮੁਲਾਜ਼ਮ ਹੈ ਸੀ ਬਾਵਿਆਂ ਦੇ ਘਰਾਂ ਚ? ਮੁਲਾਜ਼ਮ ਸਨ ਉਹ ਲਿਖੇ ਪੜੇ ਸਨ ਉਹ ਮੁਲਾਜ਼ਮ ਸਨ ਬੇਬਾ। ਨਹੀਂ ਉਹ ਤੇ ਚਲੋ ਪੀਰੀ ਮਰੀਦੀ ਸੀ ਨਾ ਉਹਦੇ ਤੋਂ ਇਲਾਵਾ ਵੀ ਕੋਈ ਇਲਾਵਾ ਗੱਲ ਕਰਨਾ ਬਾਬਾ ਨਹੀਂ ਸਿੱਖ ਸਾਡੇ ਪਿੰਡ ਬਾਹਮਣ ਉਹ ਡਿਪਟੀ ਸੀ। ਅੱਛਾ ਉਹਨੇ ਪਿਸ਼ੌਰ ਜਾ ਕੇ ਘੁੰਮਣ। ਉਹ ਬਾਹਮਣ ਸੀ? ਬਾਹਮਣ ਸੀ ਤੇ ਹੈ ਬਾਵਿਆਂ ਵਿੱਚੋਂ ਹੀ? ਅੱਛਾ ਬਾਹਮਣ ਸੀ। ਜਿਵੇਂ ਮਰਾਸ਼ੀ ਹੁੰਦੇ ਵਿੱਚ ਜੱਟਾਂ ਦੇ ਇੱਕ ਮਰਾਸ਼ੀ ਆ ਗਿਆ। ਅੱਛਾ ਇੱਕ ਦੂਜਾ ਆ ਗਿਆ। ਉਹ ਇਹਨਾਂ ਨੇ ਬਾਹਮਣ ਜਿਹੜੇ ਪੋਥੀਆਂ ਨਵੀਆਂ ਫੋਲਦੇ ਹੁੰਦੇ ਹਨ ਉਹ ਬਾਹਮਣ ਮਾਈ ਸੀ ਉਹਦੀ ਮਾਲਕ ਉਹਦਾ ਮਰ ਗਿਆ ਸੀ ਤੇ ਉਹ ਪੜਾਇਆ ਸੀ ਤੇ ਉਹ ਸਰਕਾਰ ਮੇਰੇ ਲੱਗਦਾ ਜਿੱਦਣ ਗਿਆ ਨਾ ਪਿਸ਼ਾਉਰ ਡਿਪਟੀ ਲਗਾਇਆ। ਅੱਛਾ ਤੇ ਹੋਰ ਕੋਈ ਇਹਦੇ ਤੋਂ ਇਲਾਵਾ ਤੁਹਾਡਾ ਜਿਸ ਮਹੱਲੇ ਘਰ ਸੀ ਤੁਹਾਡੇ ਆਂਢ ਗੁਆਂਢ ਕੋਈ ਹੈ ਰਹਿੰਦੇ ਸਨ ਬਾਵੇ? ਨਹੀਂ। ਅੱਛਾ ਸਾਡੇ ਆਂਢ ਗੁਆਂਢ ਸੁਨਿਆਰੇ ਸਨ। ਹਿੰਦੂ ਸੁਨਿਆਰੇ ਸਨ। ਨਾਂ ਯਾਦ ਕਿਸੇ ਦਾ? ਨਾ ਸੌਣ ਸੁਨਿਆਰਾ ਤੇ ਫਲਾਣਾ ਮੁੰਸ਼ੀ ਸੁਨਿਆਰਾ ਤੇ ਫਲਾਣਾ ਸੁਨਿਆਰਾ ਹੁਣ ਭੁੱਲ ਗਏ ਨੇ। 5-7 ਘਰ ਸਨ ਚੌਰੇ ਜਿੱਥੇ ਮਮਸਾਂ ਵਾਲੀ ਹੁੰਦੇ ਨੇ ਇਹ ਉਹਨਾਂ ਦਾ ਤੇ ਅੱਗੇ ਜਿੱਥੇ ਇਹ ਗੱਲ ਪਿਆ ਹੈ। ਸਾਡੇ ਮਹੱਲੇ ਕੋਈ ਨਹੀਂ ਉੱਧਰ। ਸਾਡੇ ਮਹੱਲੇ ਉਹ ਲੱਗਦੇ ਤੇ ਹਨਾ ਕੋਨਾ ਮਕਾਨਾਂ ਦੇ ਗੁਆਂਢੀ ਦੇ। ਬਾਬਾ ਜੀ ਜਿਹੜੇ ਬਾਵੇ ਸਨ ਇਥੋਂ ਦੇ ਇਸ ਪਿੰਡ ਦੇ ਉਹਨਾਂ ਦੇ ਜਿਹੜੇ ਘਰ ਸਨ ਉਹ ਪਿੰਡ ਦੇ ਵਿਚਕਾਰ ਸਨ ਜਾਂ ਪਹਾੜ ਬਾਈ ਜਾਂ ਲਹਿੰਦੀ ਬਾਈ? ਉਹਨਾਂ ਦੀ ਦੱਖਣ ਬਾਈ ਵੀ ਸੀ। ਉਹਨਾਂ ਦੀ ਕੋਈ ਵੱਖਰੀ ਖੇਤ? ਅੱਛਾ ਚੜ੍ਹਦੀ ਬਾਈ ਦੇ ਦੱਖਣ ਪਿੰਡ ਦੇ ਵਿੱਚ ਵੀ। ਅੱਛਾ ਇਸ ਪਾਸੇ ਹਸਾਈਆਂ ਦਾ 4 ਚਫੇਰੇ ਬੈਠੇ ਸਨ। 4 ਚਫੇਰੇ। ਠੀਕ ਹੈ ਠੀਕ ਹੈ। ਚਲੋ ਜੀ ਬਾਬਾ ਜੀ 47 ਆ ਗਈ ਹੈ। ਜਦੋਂ 47 ਆਂਦੀ ਏ ਤੇ ਉਹਨਾਂ ਬਾਬਿਆਂ ਨੂੰ ਪਤਾ ਸੀ ਸਾਡਾ ਹੁਣਾ ਵਤਨ ਨਹੀਂ ਰਹਿਣਾ? ਸਾਰੀ ਗੱਲਬਾਤ ਸੁਣਾਓ ਕਿਵੇਂ ਉਹ ਪਿੰਡੋਂ ਨਿਕਲੇ? ਉਹ ਦੱਸਣਾ। ਹਾਂ ਜਨਾਬ ਵਪਾਰੀ ਦਿੰਦੇ ਨੇ ਕੰਨਬੈਰੀ। ਵਪਾਰੀ ਦਿੰਦੇ ਨੇ ਕੰਨਬੈਰੀ। ਅੱਛਾ ਬਿਲਕੁਲ ਠੀਕ। ਤੇ ਅਸੀਂ ਹੁਣ ਮੇਰਾ ਪਿਓ ਨਾ ਐਡਾ ਬਾਦਸ਼ਾਹ ਨਹੀਂ ਸੀ ਤੇ ਹੁਣ ਜਿਹੜੇ ਕੰਮ ਨੂੰ ਹੱਥ ਪਾ ਲੈਂਦਾ ਸੀ ਨਾ ਉਹਨੂੰ ਕੋਈ ਪਰਮਿਟ ਨਹੀਂ ਐਵੇਂ ਕਰ ਲੈਂਦਾ ਸੀ। ਠੀਕ ਹੈ। ਸਾਡੇ ਬਲਾਰੇ ਚ ਇੱਕ ਬੰਦਾ ਆ ਗਿਆ ਇੱਕ ਉਹਦਾ ਮਾਮਾ ਸੀ। ਮਾਮਾ ਇਹ ਬਦਾਦੀ ਇੱਥੇ ਪੂਰਬ ਦੇ ਕੋਲ। ਅੱਛਾ ਇਹਨਾਂ 5-7 ਖੋਤੇ ਲਾਇਆ। ਅੱਛਾ ਤੇ ਆਖਣ ਲੱਗੇ ਯਾਰ ਕਸ਼ਮੀਰੇ ਖੋਤੇ ਬੜੇ ਵਿਕਦੇ ਨੇ ਤੇ ਜਿੱਤਿਆ ਝੱਟ ਚਲੀਏ। ਇਹਨਾਂ ਭੇਜ ਨਹੀਂ ਦੱਸਿਆ। ਇਹ ਲੈ ਕੇ ਤੁਰ ਗਏ ਜੇਕਰ ਗਏ ਨਾ ਜੰਮੂ ਪਰਲੇ ਪਾਸੇ ਅੱਗੇ ਚੰਗੜ ਟੱਕਰਦਾ। ਅੱਛਾ ਚੰਗੜ। ਉਹਨਾਂ ਆਖਿਆ ਯਾਰ ਉੱਥੇ ਕੀ ਜਾਣਾ ਇੱਥੇ
ਹਾਂ ਉਹਨਾਂ ਆਖਿਆ ਲੈ ਲਓ ਹਾਂ ਕੋਟਿਆਂ ਸੌਦਾ ਹੋ ਗਿਆ, ਉਹਨੇ ਦੇ ਪੈਸੇ ਲੈ ਕੇ ਸਲਾਮਾਂ ਦੇ ਘਰ। ਹਾਂ ਤੇ ਉਦੋਂ ਬਹੁਤ ਜਦੋਂ ਜਿਹਨੂੰ 100 ਰੁਪਈਆ ਬਚ ਜਾਂਦੇ ਉਹ ਅੱਜ ਲੱਖ ਰੁਪਈਏ ਵਰਗਾ। ਬਿਲਕੁਲ ਠੀਕ। ਜੇਕੜੀ ਇੱਕ ਲੈ ਰੋਜੇ ਸਨ, ਹੂੰ ਜੇਕੜੀ ਗਿਆ ਨਾ ਬੜਿਆਂ ਨੇ ਹੂੰ ਤੇ ਅੱਗੇ ਈਦ ਵੀ ਹੋਵੇ, ਈਦ ਹੋਵੇ, ਈਦ ਨਿੱਕੀ। ਅੱਛਾ ਸਾਡੇ ਇੱਥੇ ਐਲਾਨ ਉਦੋਂ ਕਿਸੇ ਬੰਦੇ ਕੋਲ ਕੋਈ ਰੇਡੀਓ ਹੁੰਦਾ ਸੀ, ਹਾਂ ਹਾਂ ਐਲਾਨ ਹੋਇਆ, ਬੰਨ ਹੋਇਆ, ਫਲਾਣੇ ਥਾਂ ਹੋਇਆ ਬਾਈ ਹੂੰ ਈਦ ਅੱਜ 11 ਵਜੇ ਰੋਜੇ ਖੋਲ ਕੇ ਨਾ ਈਦ ਪੜੀ। ਇਹ ਬਿਲਕੁਲ ਬਿਲਕੁਲ ਇਸ ਤਰ੍ਹਾਂ ਹੀ ਹੋਇਆ। ਉਹ ਮੇਰਾ ਪਿਓ ਇੱਕ ਇੱਕ ਪਿੰਡ ਚ ਮੈਂ ਵੀ ਸੁਣਿਆ ਜੀ ਬਜ਼ੁਰਗ ਗੱਲ ਕਰਦੇ ਨੇ ਕਿ ਸਾਡੇ ਪਿੰਡ 3 ਵੀ ਇਦਾਂ ਹੋਈਆਂ ਨੇ। ਫਿਰ ਉਹ ਬੜਿਆਂ ਨੇ ਪੜਦਾ ਚਾਰ ਹੂੰ ਆ ਗਏ ਨੇ ਇੱਥੇ ਅੱਛਾ ਪਾਕਿਸਤਾਨ ਤੇ ਹਿੰਦੁਸਤਾਨ, ਪਾਕਿਸਤਾਨ ਤੇ ਹਿੰਦੁਸਤਾਨ ਨਾਰੇ ਲੱਗ ਪਏ ਵੱਜਣ, ਅੱਛਾ ਨਾਰੇ ਲੱਗ ਪਏ ਵੱਜਣ। ਚੌਰੀ ਹੂੰ ਅੱਧਾ ਪਿੰਡ ਰਾਤ ਨੂੰ ਇੱਕ ਦਿਨ ਉੱਠਣਾ ਤੇ ਅੱਧਾ ਪਿੰਡ ਇੱਕ ਦਿਨ ਉੱਠਣਾ ਅੱਛਾ ਹੈ। ਹੂੰ ਚੰਗੇ ਚੰਗੇ ਬੰਦੇ ਉਹਨਾਂ ਜਿਹੜੇ ਜੋਰਾ ਵਾਲੇ ਮੁੰਡੇ ਹਨ ਨਾ, ਹੂੰ ਉਹਨਾਂ ਬਾਬਿਆਂ ਨੇ ਹਟਾਣੇ ਆਪਣੇ ਵੀ ਵਿੱਚ, ਹੂੰ ਮੁਸਲਮਾਨ ਵੀ। ਅੱਛਾ ਭਾਈ ਬੰਦਾ ਬਾਹਰੋਂ ਨਾ ਕੋ ਆਣ ਬਣੇ, ਬਾਹਰੋਂ ਨਾ ਕੋਈ ਆਏ। ਹਾਂਜੀ। ਪੈਰੇ ਤੇ ਖਿਲਾਰ ਛੱਡਨੇ। ਪਹਿਰਾ ਦੇਣਾ 4 ਸਵੇਰੇ ਪਿੰਡ ਦੇ ਕੇ ਅੱਛਾ ਫੇਰ ਲਾ ਲਿਆ ਬੰਦਿਆ। ਉਹ ਜਿਹੜਾ ਸੀ ਨਾ ਉਹਦੇ ਨਾਂ ਸੀ ਕਲਿਆਣ ਸਿੰਘ। ਕਲਿਆਣ ਸਿੰਘ ਕਲਿਆਣ ਸਿੰਘ, ਅਸੀਂ ਆਨੇ ਆ ਕਲਿਆਣ ਸਿੰਘ ਬਾਵਾ। ਬਾਬਾ ਅੱਛਾ ਹਿੰਦੂ। ਹੂੰ ਮੇਰਾ ਪਿਓ ਤੇ ਉਹ ਜਿਹੜਾ ਸੀ ਨਾ ਇੱਕ ਰਾਤ ਦੇ ਜੰਮ ਸਨ। ਅੱਛਾ ਠੀਕ ਹੈ। ਕਲਿਆਣ ਸਿੰਘ ਤੇ ਸਹੀ। ਗੁਲਾਮ ਅਹਿਮਦ ਇੱਕ ਰਾਤ ਦੇ ਜੰਮ ਸਨ। ਅੱਛਾ ਇਹ ਭਰਾ ਬਣੇ ਸਨ। ਅੱਛਾ ਭਰਾ ਬਣੇ ਸਨ। ਆਹ। ਠੀਕ ਹੈ। ਅਸੀਂ ਉਹਦਾ ਕੰਮ ਕਰਦੇ ਆ। ਸਾਡੇ ਕੋਲ ਨਵਾਂ ਪਿੰਡ ਹੂੰ ਇਹ ਉਹਨੇ ਠੇਕੇ ਦੇ ਮਾਈ ਦਵਾਨਣੀ ਸੀ ਹੂੰ ਅਮੀਨਾਬਾਦ ਦੀ। ਅੱਛਾ ਉਹਨੇ ਲਿਆ ਸੀ ਆਪਣੀ, ਉਹਦੀ ਪਹਿਲੀ ਆਈ ਸੀ। ਹੂੰ ਤੇ ਇਹ ਸਾਰਾ ਪਿੰਡ ਜਿਹੜਾ ਸੀ ਨਾ, ਹੂੰ ਤੇ ਉਹਨੇ ਨਹੀਂ ਪਤਾ ਉਹਦਾ ਕਿੰਨਾ ਰਕਬਾ ਹੈ ਤੇ ਕਿੰਨਾ ਨੇ। ਸਾਰਾ ਉਹਨੇ ਰੋਈ ਯਾਰਾ ਤੇ ਫਲਾਣਾ ਤੇ ਪਹਾੜ ਵਾਲਾ ਤੇ ਇਹ ਜਿੰਨੇ ਕੁਆਨ ਸਭ ਬਾਬੇ ਕਲਿਆਣ ਸਿੰਘ ਦੇ ਸਨ। ਅੱਛਾ ਅੱਛਾ ਹੂੰ ਅੱਲਾ ਦੇ ਬੰਦੇ ਪੈਰਾ ਲੱਗਣ ਲੱਗ ਪਿਆ। ਪੈਰਾ ਲੱਗਣ ਲਾ ਪਿਆ ਤੇ ਜਿਹੜੇ ਨੰਗ ਹਾਂ ਇਹ ਸਮਾਜਾਂ ਜਾਉਣ ਇਹਨਾਂ ਨੱਚਣਾ ਤੇ ਡੱਬੇ ਵਜਾਣੇ ਤੇ ਆਖਣਾ ਇਹ ਗੱਲ ਵੀ ਇਹਨਾਂ ਬੜੀਆਂ ਖੇਡਾਂ ਖੇਡਣੀਆਂ। ਅੱਛਾ 2 ਬੰਦਿਆਂ ਨੇ, ਇੱਕ ਦੇ ਨਾਲ ਸਾਈਂ ਸੀ ਹੂੰ ਤੇ ਇੱਕ ਦੇ ਨਾਲ ਖੜੇ ਉਹਦਾ ਨਾਂ ਕੀ ਸੀ ਮਾਈ ਵੱਡੇ ਦਾ। ਇਹ ਬੜੇ ਸ਼ੈਤਾਨ ਸਨ। ਅੱਛਾ ਇਹਨਾਂ ਬੰਬ ਬਣਾਏ, ਬੰਬ ਬਣਾਏ। ਹੂੰ ਬੰਬ ਬਣਾਏ ਨਾ ਵਾਹ ਨੇਰੀ ਤੇ ਬੱਦਲ। ਹਾਂ ਇਹਨਾਂ ਸਮਾਧਾਂ ਜਾ ਕੇ ਨਾ ਪਿਆੜਾ ਪਿਆ ਹੁਣ ਪੱਕਾ ਨਹੀਂ ਨਿਕਲਾ। ਅੱਛਾ ਇਹ ਕੰਧ ਸੀ ਸਮਾਧਾਂ ਦੀ ਇਹ ਪਾਸੇ, ਹਾਂ ਉੱਥੋਂ ਦੀ ਬਾਰੀ। ਹਾਂ ਇਹਨਾਂ ਫਿਰ ਉੱਥੋਂ ਬਾਰੀ ਲਾ ਕੇ ਨਾ ਹਾਂ ਪਰਾਂ ਨੂੰ ਬੰਬ ਚਲਾਇਆ। ਅੱਛਾ ਬੰਬ ਜਿਹੜੀ ਚਲਾਇਆ ਤੇ ਚੌਰੇ ਵੱਡੇ ਪੈਰ ਦਵਾਈ ਗਏ ਤੇ ਇਹ ਲੱਗ ਪੈਣ ਸਮਾਨ ਬਣਾਉਣਾ ਸੀ ਮਰ ਜਾਣਾ। ਹਾਂ ਸਾਡੇ ਪਿੰਡ 2 ਲੁਹਾਰ ਸਨ, ਇੱਕ ਦੇ ਨਾਂ ਸੀ ਆਲਮ ਨਿੱਕਾ, ਅੱਛਾ ਇੱਕ ਨਾਂ ਆਲਮ ਵੱਡਾ। ਅੱਛਾ ਹੂੰ ਹੂੰ ਉਹਨਾਂ ਚੌਰੇ ਬੱਚਿਆਂ ਨੂੰ ਆਖਿਆ ਵੀ ਲੋਹਾ ਸਾਡੇ ਕੋਲ ਬੜਾ ਛੋਟੇ ਲੈ ਜਾਓ, ਹੂੰ ਛੋਟੇ ਲੈ ਜਾਓ ਤੇ ਬਲਬਾਂ ਬਣਾ ਕੇ ਬਾਕੀ ਲੋਕਾਂ ਨੂੰ ਦੇ ਜਾ ਹੂੰ ਹੈ। ਹੂੰ ਉਹ ਜਿਹੜੇ ਹਨ ਉਹ ਬਾਜ਼ਾਰ ਦੇ ਰਾਹ ਲੰਘਣ ਨਾ ਹੂੰ ਤੇ ਉਹ ਦੁਕਾਨਾਂ ਦੋਵੇਂ ਇੱਕ ਉਸ ਪਾਸੇ ਤੇ ਇੱਕ ਇਸ ਪਾਸੇ ਦੀ ਹੂੰ ਉਹ ਨਿਵੀਂ ਨਜ਼ਰ ਕਰਕੇ ਲੰਘ ਜਾਣਾ। ਅੱਛਾ ਤੇ ਉਹ ਸੀ ਨਾ ਵੱਡਾ ਆਲਮ, ਹੂੰ ਬੜਾ ਖਰਾਨ ਬੰਦਾ, ਬੜਾ ਖਰਾਨ ਬੰਦਾ ਸੀ। ਉਹਨੇ ਆਖਣਾ ਤਗੜੇ ਹੋ ਜਾਓ, ਨਿਵੀਂ ਨਜ਼ਰ ਕਰ ਲਿਓ, ਹੂੰ ਜਿੱਦਾਂ ਚੱਲ ਪਈਆਂ ਨਾ ਤੇ ਤੁਹਾਨੂੰ ਵਿਨ ਕੇ ਧਰਾਂ ਵਿੱਚ ਛੱਡਦੇ ਨਹੀਂ। ਅੱਛਾ ਕੋਈ 2-3 ਦਿਨ ਲੰਘੇ ਤੇ ਇਹ ਲੈਣਾ ਡੱਲੇ ਕੇ ਪਿੰਡ ਡੱਲੇ ਕੇ ਹਾਂਜੀ ਉੱਥੇ ਵੀ ਗੜ ਸੀ ਸਿੱਖਾਂ ਦਾ। ਹਾਂ ਉਹਨਾਂ ਗਨ ਮਸ਼ੀਨ ਲੈਂਦੀ ਹੂੰ ਹੈ। ਹੂੰ ਗਨ ਮਸ਼ੀਨ ਦਾ ਪਤਾ ਲੱਗ ਗਿਆ। ਹੂੰ ਇਹ ਚੌੜੀ ਗੋਲ ਨੂੰ ਆਈ ਸੀ ਬੁੱਢੇ ਕਰਾਇਆ ਦਾ। ਹੂੰ ਇਹ ਫਿਰ ਲੈ ਕੇ ਨਾ ਕਾਹਲਾ ਫਿਰ ਉੱਥੇ ਤੁਰ ਗਿਆ। ਹੂੰ ਉੱਥੇ ਜੇ ਕਰ ਗਿਆ ਤੇ ਸਾਡਾ ਆ ਗੰਨਿਆ ਇੱਥੇ ਇੱਕ ਸਿੱਖ ਪਿਆਰਾ ਸਿੰਘ ਹੂੰ ਪੁੱਤਰ ਉਹਨੂੰ ਘੋੜੇ ਵੀ ਨਹੀਂ ਫੜਦੀ। ਬੱਲੇ ਬੱਲੇ। ਅੱਛਾ ਇਹਦਾ ਤਰੀਕਾ ਤੇ ਨਾ ਪਾਈਦਾ ਸੀ ਹੂੰ ਤੇ ਇਹਦਾ ਜਵਾਨ ਸੀ। ਹੂੰ ਉਹ ਵੀ ਉੱਥੇ ਗਿਆ ਸੀ। ਉਹਨੇ ਮਾਰੀ ਤਲਵਾਰ ਇਹਨੂੰ ਹੂੰ ਗੋਲ ਨੂੰ ਆਈ ਨੂੰ। ਅੱਛਾ ਉਹਦੀ ਮਾੜੀ ਜੀ ਨੇ ਚੁੰਝ ਲੱਗੀ ਇਹਨੂੰ ਮੜੀ ਜੀ, ਅੱਛਾ ਬਚ ਗਿਆ। ਹੂੰ ਬਚ ਗਿਆ। ਉਹਨੇ ਘੋੜੀ ਦੇ ਉੱਤੇ ਸੀ। ਅੱਛਾ ਉਹਨੇ ਆਖਿਆ ਤੂੰ ਮੇਰਾ ਭਰਾ ਨਾ ਤੇ ਯਾਰ ਹੈ, ਤੂੰ ਮਾਰੀ ਤਲਵਾਰ। ਹੂੰ ਜਿਵੇਂ ਨਿਗਲ ਆਖਦੀ ਸੀ ਉਹ ਪਿਆਰਾ ਸਿੰਘ ਨੇ ਜਿਹੜਾ ਹੂੰ ਉਹ ਨਿਕਲ ਗਿਆ ਉੱਥੋਂ, ਨਿਕਲ ਆਇਆ
ਨਿਕਲ ਆਇਆ ਚੌੜੀ, ਉੱਥੇ ਲੱਗ ਪਈਆਂ ਗਾਂ ਤੇ ਮਾਰਨ ਲੱਗ ਪਏ ਤੇ ਭੈੜਾ ਹਾਲ ਤੇ ਮੰਦੇ ਦਿਹਾੜੇ ਇਹ ਨਿਕਲ ਆਇਆ। ਇਹ ਆਇਆ ਸ਼ਾਮ ਨੂੰ ਜੇਕੜੀ ਆਇਆ ਤੇ ਨਾ ਆਖਿਆ ਪਿੰਡ ਸੀ ਛੋਟਾ ਹੀ ਸਿੱਖਾਂ ਦਾ ਪਿੰਡ ਛੋਟਾ ਹੀ ਸੀ। ਇਹਨੇ ਸਾਰਿਆਂ ਨੇ ਐਲਾਨ ਕਰ ਦਿੱਤਾ ਵੀ ਰੋਟੀ ਪੱਕੀ ਤਾਂ ਜਿਹੜੀ ਨਹੀਂ ਨਾ ਪੱਕੀ ਤਾਂ ਤੁਰਨ ਵਾਲਾ ਚਾਰਾ ਕਰੋ। ਚਲੋ ਤੁਰਨ ਵਾਲਾ ਚਾਰਾ ਕਿੱਦਾਂ ਚੌੜੀ ਇੱਥੇ ਸਮਾਧਾਂ ਜਿੱਥੇ ਨਾ ਕਹੇ ਨਾ ਹਾਂਜੀ ਇਹਨਾਂ ਨੇ ਗਾਂ ਪੈਲੀਆਂ ਦੋ ਛੱਡ ਕੇ ਨਾ ਉੱਥੇ ਮੜੀਆਂ ਜਿੱਥੇ ਸਾੜ ਦਿੰਦੇ ਹਨ। ਅੱਛਾ ਉੱਥੇ ਨੂੰ ਆਏ ਚੌੜੀ ਮੀਂਹ ਪੈ ਜੋ ਨਾ ਕਾਕੋ ਰੌਲਾ ਪਾਇਆ ਤੇ ਸਾਡੇ ਪਿੰਡ ਦੇ ਲੋਕਾਂ ਨੇ ਜੰਦਰੇ ਮਾਰਨੇ ਤੇ ਮਰੇ ਰਾਤ ਦੇ ਆਣ ਕੇ ਉਹਦੇ ਬੜਾ ਕੰਮ ਖਰਾਬ ਹੈ। ਉਹ ਆਪਣੇ ਤਕਰੀਬ ਫਿਰ ਹੁੰਦੇ ਫਿਰਦੇ ਹਨ। ਨੰਗੇ ਤੁਰ ਗਏ ਬਸ ਫਿਰ ਤੁਰ ਗਏ ਤੇ ਅੱਲਾ ਦੇ ਬੰਦੇ ਦਿਨ ਚੜਿਆ ਤੇ ਇਹ ਬਾਦਿਆਂ ਨੂੰ ਪਤਾ ਲੱਗਾ ਤੇ ਇਹ ਵੀ ਨਸ ਭੱਜ ਗਿਆ। ਨਸ ਭੱਜ ਗਿਆ ਤੇ ਕਿਸੇ ਬੰਦੇ ਨੇ ਉਹਨਾਂ ਨੂੰ ਵੇਖ ਲਿਆ ਕਮਾਦੇ ਵੱਢਦਿਆਂ। ਅੱਛਾ ਉਹਨੇ ਆਖਿਆ ਇਹਨਾਂ ਬਾਵਿਆਂ ਨੂੰ ਆਹ ਅੱਛਾ ਉਹਨਾਂ ਆਖਿਆ ਆਪਣਾ ਫਿਕਰ ਕਰ ਲਓ। ਪੇਸ਼ੀ ਦੀ ਨਮਾਜ਼ ਨਹੀਂ ਹੈਗੀ ਪੜੀ ਲੋਕਾਂ। ਆਪਣਾ ਫਿਕਰ ਕਰ ਲਓ ਰਾਤ ਨੂੰ ਸਾਡੇ ਬਾਲ ਬੱਚੇ ਨੂੰ ਵੀ ਨਾ ਮਾਰ ਛੱਡਣਾ। ਮੈਂ ਫਲਾਣੇ ਤਾਂ ਵੇਖਿਆ ਲੁੱਕ ਦਿਆ ਚੌੜੇ ਨਾਲ ਢੋਲ ਨੂੰ ਡਗਾ ਮਾਰ ਦਿੱਤਾ। ਸ਼ੇਖ ਸੀ ਸਾਡੇ ਪਿੰਡ ਬੂਟਾ ਸ਼ੇਖ ਲੱਗ ਪਿਆ ਵੱਜਣ। ਦੁਨੀਆ ਇਕੱਠੀ ਹੋ ਗਈ। ਇਹ ਸਮਾਧਾਂ ਦੇ ਨਾਲ ਹੁਣ ਉਹ ਬੇਬਾਦ ਹੋਏ ਆ। ਫਕੀਰਾਂ ਦਾ ਡੇਰਾ ਸੀ। ਫਕੀਰਾਂ ਦਾ ਕੋਈ ਤੁਰ ਪਿਆ ਉੱਧਰ ਨੂੰ ਬਿਸਮਿਲ੍ਲਾ ਕਰਕੇ ਨਾ ਉੱਥੋਂ ਉਹਦਾ ਪ੍ਰੀਤਮ ਸਿੰਘ ਸੀ ਨਾ ਪ੍ਰੀਤਮ ਸਿੰਘ ਉਹ ਉੱਥੇ ਕਮਾਸ ਸੀ ਉਹਦੇ ਵੀ ਲੁਕਾਏ ਉਹਨੂੰ ਕੱਢਿਆ। ਅੱਛਾ ਇੱਕ ਉੱਥੇ ਜਿਵੇਂ ਸਾਡੇ ਮਲੰਗ ਨੇ ਇੱਕ ਮਲੰਗ ਜਿਹਾ ਸੀ ਉਹ ਹੀਣਾ ਸੀ ਬਾਹੋਂ ਲੱਤੋਂ ਉਹ ਵੀ ਨਿਕਲ ਪਿਆ। ਅੱਲਾ ਦੇ ਬੰਦਿਆ ਇੱਕ ਹੋਰ ਸੀ ਕੁੜੇ ਵੜਿਆ ਉਹਨੂੰ ਵੀ ਕੱਢ ਲਿਓ। ਅੱਛਾ ਉਹ ਆਖਣ ਲੱਗਾ ਮੈਂ ਉਹਦੇ ਨਾਮ ਆਈ ਦੇ ਉਹਨੇ ਆਖਿਆ ਮੈਂ ਕਲਿਆਣ ਸਿੰਘ ਦਾ ਭਰਾ ਵਾਂ ਤੇ ਮੈਂ ਅੱਜ ਤੱਕ ਕਿਸੇ ਨੇ ਤੁਹਾਨੂੰ ਕਮੀਓ ਆਖਿਆ ਕੋਈ ਨਹੀਂ ਤੇ ਯਾਰ ਮਾਰੇ ਉਹਨਾਂ ਦੇ। ਉਹਨਾਂ ਆਖਿਆ ਨਹੀਂ ਮਾਰਦੇ ਨਹੀਂ। ਉਹ ਜਿਹੜਾ ਸੀ ਨਾ ਪ੍ਰੀਤਮ ਸਿੰਘ ਜਿਹੜੇ ਕਮਾਲ ਤੋਂ ਕੱਢਣ ਵਾਲੇ ਤੁਹਾਡੇ ਪਿੰਡ ਦੇ ਸਨ ਸਾਰੇ ਪਿੰਡ ਦੇ ਹੋਰ ਕਿਥੋਂ ਦੇ ਉਹ ਫੇਰ ਲਾਇਆ ਬੰਦਿਆ ਜਿੰਨਾ ਵਾਸਤੇ ਉਹ ਜਲੇਬੀਆਂ ਜਲੂਬੀਆਂ ਕਰਦੇ ਸਨ ਸਾਰਾ ਉਹਦਾ ਪ੍ਰੀਤਮ ਸਿੰਘ ਸੀ ਨਾ। ਅੱਛਾ ਪਹਿਲਾਂ ਤੇ ਉਹਦੇ ਹੱਥ ਧਰੇ ਉਹਨੇ ਪਹਿਲਾਂ ਉਹਦੇ ਹੱਥ ਧਰੇ ਉਹਨੇ। ਅੱਛਾ ਪ੍ਰੀਤਮ ਸਿੰਘ ਦੇ ਹੱਥ ਧਰੇ ਉਹਨੂੰ ਮਾਰਿਆ ਉਹਨੂੰ ਮਾਰ ਦਿੱਤਾ। ਉਹ ਜਿਹੜਾ ਫਕੀਰ ਬਣਿਆ ਸੀ ਉਹਨੂੰ ਵੀ ਮਾਰ ਦਿੱਤਾ। ਇੱਕ ਹੋਰ ਇੱਥੇ ਆਇਆ ਸੀ ਕਤਲ ਕਰਕੇ ਬੰਦਾ ਉਹਨੂੰ ਵੀ ਫੜ ਲਿਆ ਉਹਨੂੰ ਵੀ ਮਾਰ ਦਿੱਤਾ। ਤੇ ਫੇਰ ਲਾਏ ਬੰਦਿਆ ਦੂਜੇ ਜਿਹੜੇ ਅੰਦਰ ਤੋਂ ਭੱਜ ਵਿਚਾਰੇ ਗਿਆ ਦੂਜੇ ਨਸ ਗਏ। ਬਾਬਾ ਜੀ ਇੱਕ ਗੱਲ ਦਾ ਮੈਨੂੰ ਤੁਸੀਂ ਜਵਾਬ ਦੇਣਾ। ਬਾਬਾ ਜੀ ਉਹਨਾਂ ਨੇ ਚੰਗਾ ਕੰਮ ਕੀਤਾ। ਆਪਣੇ ਬਾਵੇ ਆਪਣੇ ਪਿੰਡ ਦੇ ਵਾਸੀਆਂ ਤੇ ਇੰਨੇ ਮਿਹਰਬਾਨ ਸਨ। ਚੰਗਾ ਕੰਮ ਕੀਤਾ। ਕਲਿਆਣ ਜਿਹੜਾ ਹੈ ਨਾ ਕਲਿਆਣ ਉਹਨੂੰ ਪਤਾ ਲੱਗਾ ਮੇਰਾ ਭਰਾ ਮਾਰ ਛੜਿਆ ਨੇ। ਅੱਛਾ ਲੇਕਿਨ ਮਾਰ ਛੜਿਆ ਨੇ ਅੱਲਾ ਦੇ ਬੰਦੇ ਆਇਆ ਫਿਰ ਮਿਲਟਰੀ ਨਾਲ ਲੈ ਕੇ ਟਰੱਕ ਨਾਲ ਲੈ ਕੇ ਆਇਆ। ਅੱਛਾ ਉਹ ਜਿੰਨੇ ਪਿੰਡ ਦੇ ਹਨ ਨਾ ਗਰੀਬ ਲੋਕ ਸਭ ਨਸ ਭੱਜ ਗਏ। ਅੱਛਾ ਸਭ ਨਸ ਪਏ। ਉਹਨਾਂ ਆਖਿਆ ਸਾਡੇ ਪਿੰਡ ਦੇ ਜਿਨ੍ਹਾਂ ਨੇ ਮਾਰਿਆ ਮੂਰਿਆ ਇਹਨੂੰ ਪਿੰਡ ਹੀ ਮਾਰਿਆ ਕਿ ਬਾਹਰ ਦੇ ਮਾਰਿਆ। ਅੱਛਾ ਉਹਨਾਂ ਆਖਿਆ ਯਾਰ ਚੰਗਾ ਨਹੀਂ ਕੀਤਾ ਪਰ ਅੱਛਾ ਤੁਹਾਡੀ ਮਰਜ਼ੀ ਚੰਗਾ ਨਹੀਂ ਕੀਤਾ ਮੈਂ ਅੱਜ ਤੱਕ ਤੁਹਾਨੂੰ ਫੁੱਲ ਨਹੀਂ ਲਾਈ। ਸਾਡੀ ਇਮਾਮ ਹੈ ਤੇ ਕਿਉਂ ਇਹਨਾਂ ਨੂੰ ਜੇ ਕਿ ਆਖਿਆ ਤੇ ਆਖਿਆ ਖਬਰਦਾਰ ਜਿਹਨੂੰ ਕੁਝ ਆਖੀ ਤੇ ਚੰਗਾ ਨਹੀਂ ਦੇ ਕੀਤਾ। ਉਹਦੇ 5-4 ਨੌਕਰ ਇੱਕ ਟਾਂਗਾ ਬੰਦਾ ਇੱਕ ਧਾਰ ਕੱਢਦਾ ਸੀ ਘੁਮਿਆਰ ਅਸੀਂ ਤਾਂ ਉਹਨੇ ਸਾਰਿਆਂ ਨੂੰ ਸੱਦਿਆ ਨਾ ਬੋਰੀ ਕਣਕ ਦਿੱਤੀ। ਫਿਰ ਦੁਬਾਰਾ ਜਦੋਂ ਆਇਆ ਨਾਲ ਮਿੱਟੀ ਲੈ ਗਿਆ ਟਰੱਕ ਦਾ ਕਣਕ ਆਪਣਾ ਸਮਾਨ ਲੈਣ ਸਮਾਨ ਕੋਈ ਨਹੀਂ ਖੜਿਆ ਫਿਰ ਟਰੱਕ ਦਾ ਕਣਕ ਦਾ ਟਰੱਕ ਲੱਦਿਆ ਤੇ ਜਾਂ ਕੋ ਬਿਸ 2-4 ਉੱਤੇ ਤੁਰ ਗਏ ਭਰਦੇ ਕਿਸੇ ਨਹੀਂ ਆਏ। ਫਿਰ ਉਹ ਮਰ ਗਿਆ ਨਾ ਫਿਰ ਉਹਦੇ ਪੁੱਤਰ ਆਏ ਨੇ 47 ਤੋਂ ਬਾਅਦ ਜਦੋਂ ਟੋਟਰ ਆ ਗਏ ਉਹ ਕਿਹੜੀ ਸੰਨ ਚ ਆਏ? 65 ਦੀ ਜੰਗ ਦੇ ਅੱਗੇ ਪਿੱਛੇ ਆਏ। 65 ਦੀ ਜੰਗ ਦੇ ਅੱਗੇ ਪਿੱਛੇ ਆਏ। 65 ਦੀ ਜੰਗ ਤੋਂ ਪਿੱਛੋਂ ਆਏ ਨੇ। ਅੱਛਾ ਪਿੱਛੋਂ ਆਏ ਨੇ। ਆਏ ਨੇ ਤੇ ਫਿਰ ਸਮਾਧੀ ਵਾਲੇ ਨੇ ਆ ਕੇ ਉੱਥੇ ਮੱਥਾ ਟੇਕਿਆ ਫਿਰ ਉਹਨਾਂ
ਉਹਨਾਂ ਨੇ ਵਡੇਰੀਆਂ ਦੀ ਆ ਰੁਕਾ ਕਰਿਆ ਬਾਹਰ ਇੱਧਰ ਲੰਮਾ। ਉਹਨੇ ਆਖਿਆ ਭਾਈ ਅੱਲਾ ਲੋਕ ਚਲੀ। ਅੱਛਾ। ਉਹਨੇ ਆਖਿਆ ਜੀ ਹੈ ਹਾਂ ਰੱਖਾ ਚਲੀ ਹੈ ਜੀ, ਮੰਡ ਬਰਵਾਲਾ ਹੈ ਜੀ, ਗਮਾ ਘਮਿਆਰ ਹਾਂ ਹੈ ਜੀ, ਅੱਛਾ ਬਜਾਏ ਹੋਰ ਕੋਈ ਬਰਕਤ ਮਾਛੀ ਅੱਛਾ ਹੈ ਜੀ, ਮੇਰ ਕਸ਼ਮੀਰੀ ਹੈ ਜੀ, ਸਾਰਿਆਂ ਨੂੰ ਸੱਦਿਆ। ਅੱਛਾ। ਸਾਰਿਆਂ ਨੂੰ ਸੱਦ ਕੇ ਨਾ ਤੇ ਮੈਂ ਆਖਿਆ ਯਾਰ ਤੇ ਮੇਰਾ ਪਿਓ ਆਂਦਾ ਇਹ ਮੇਰੇ ਯਾਰ ਨੇ। ਉਹਨੇ ਆਖਿਆ ਬਾਬਾ ਜੀ ਕਦੀ ਹੈ ਤੇ ਸੇਠਾ ਯਾਰ, ਹੁਣ ਤੁਰ ਗਏ ਹੋਰ ਕੀ ਹੈਂ। ਤੇ ਫਿਰ ਉਹ ਕਿਹਨਾਂ ਵਿੱਚੋਂ ਸੀ ਜਿਹੜਾ ਆਇਆ ਸੀ? ਉਹ ਕਲਿਆਣ ਸਿੰਘ ਦਾ ਪੁੱਤਰ ਸੀ। ਕਲਿਆਣ ਸਿੰਘ ਦਾ ਪੁੱਤਰ ਤੇ ਕਲਿਆਣ ਸਿੰਘ ਇੱਥੇ ਹੀ ਮਾਰਿਆ ਗਿਆ ਕਿ ਜਾਂ ਨਹੀਂ, ਉਹ ਟੁਰ ਗਿਆ? ਉਹਦਾ ਭਰਾ ਮਾਰਿਆ ਗਿਆ ਪ੍ਰੀਤਮ ਸਿੰਘ। ਉਹਦਾ ਭਰਾ ਮਾਰ ਗਿਆ ਸੀ, ਉਹਦਾ ਨਾਮ ਮੰਗਲ ਸਿੰਘ। ਮੰਗਲ ਸਿੰਘ ਸੀ। ਅੱਛਾ ਆਏ ਨੇ ਫਿਰ ਲੋਕੀ ਸੁਨਿਆਰੇ ਖੱਤਰੀ ਕਿਸੇ ਨੇ ਜਿਹੜੇ ਸੁਨਿਆਰੇ ਤੇ ਖੱਤਰੀ ਤੇ ਬਾਹਮਣ ਇਹ ਆਏ ਨੇ। ਫਿਰ ਉਦੋਂ ਮਗਰੋਂ ਆਪਣਾ ਉਹ ਕੁੱਟਣ ਸੁਨਿਆਰਾ ਇੱਕ ਸੁਨਿਆਰਾ ਸਾਡਾ 2 ਕੋਠੇ ਛੱਡ ਕੇ ਤੀਜਾ ਉਹਦਾ ਸੀ। ਅੱਛਾ। ਬਾਅਦ ਚ ਜਦੋਂ ਦਿਨ ਡੁੱਬਣ ਲੱਗਣਾ ਉਹਨਾਂ ਨੇ ਲੜਨਾ ਸ਼ੁਰੂ ਕਰ ਦੇਣਾ ਹੈ। ਲੋਕਾਂ ਆਖਣਾ ਭੁੱਖੇ ਲੜਦੇ। ਜਿੱਦਣ ਉਹ ਆਏ ਨੇ ਨਾ ਉਹਦਾ ਪੋਤਰਾ ਆਇਆ ਤੇ ਅੱਜ ਕਰਕੇ ਫੇਰ ਕੇ ਨਾ ਕੰਨ ਨੂੰ ਧਿਆਨ ਤੇ ਸਾਈ ਨੂੰ ਉਹਨੇ ਆਖਿਆ ਯਾਰ ਇੱਥੇ ਮਾਰ। ਅੱਛਾ ਇੱਥੇ ਟੱਪ ਮਾਰ। ਹਾਂ ਕਈ ਮਾਰ। ਠੀਕ ਹੈ। ਉੱਥੇ ਹੁਸ਼ਿਆਰਪੁਰ ਗਿਆ ਉਹ ਘਰ ਉਹਦੇ ਨਾਲ ਛੰਕੂ। ਹਾਂ ਨਾਲ ਪੁਲਿਸ ਵੀ ਲੈ ਕੇ ਆਇਆ ਹੈ? ਮਿੰਟਰੀ ਲੈ ਕੇ ਆਏ। ਅੱਛਾ। ਉਹ ਸਰਕਾਰ ਉੱਥੇ ਕੰਨ ਡਿੱਗਦੀ ਰਹੀ ਉਹਨੇ ਥਾਂ ਚ ਜਿੱਥੇ ਉਹ ਭਾਂਡਾ ਸੀ ਤੇ ਉਹਨਾਂ ਪੱਟ ਕੇ ਫੇਰ ਉੱਥੇ ਛਾਪਰ ਲਾ ਛੱਡਣਾ ਤੇ ਲਿੰਬ ਛੱਡਣਾ ਤੇ ਉਹਨੂੰ ਮਾਂ ਜੀ ਨੇ ਫੇਰ ਤੇ ਰਾਜਾ ਨੇ ਮੀਂਹ ਸੀ ਪੈਣਾ ਮੈਨੂੰ ਫੇਰ ਡਿੱਗ ਪੈਣਾ ਉਹਨਾਂ ਫੇਰ ਉੱਥੇ ਕਿੱਲੀਆਂ ਟੋਕੇ ਲਾ। ਉਹਨਾਂ ਨੂੰ ਪਤਾ ਨਹੀਂ। ਅੱਛਾ। ਜਿੱਦਣ ਉਹ ਆਇਆ ਨਾ ਸੁਨਿਆਰਾ ਸਰਕਾਰ ਉਹਨਾਂ ਮਾਰੇ ਟੱਪ ਤੇ ਐਡਾ ਭਾਂਡਾ। ਅੱਛਾ। ਸੋਨਾ ਚਾਂਦੀ ਦੇ ਰੁਪਈਏ ਅਮਾ ਛੰਨ ਪਏ ਹੈ ਅਮਾ ਕਸਮ ਮਗਾ ਗਏ ਨੇ ਜੇ ਮਿਲਟਰੀ 4 ਬੰਦਿਆਂ ਉਹਨਾਂ ਆਖਿਆ ਖਬਰਦਾਰ ਜਿਹੜਾ ਗਾਂ ਹੋਇਆ ਉਹਨਾਂ ਆਖਿਆ ਲੈ ਗਏ ਕਾਬੂ ਕਰਿਆ। ਇੱਕ ਖੱਤਰੀ ਉਹਨੇ ਦੁਕਾਨ ਪਾ ਰੱਖੀ ਸੀ ਉਹ ਆਇਆ ਉਹਨੇ ਸਰਕਾਰ ਇਹ ਗੱਲੇ ਪਈ ਰਾਈ ਹਨ ਉਹ ਘਰ ਚ ਰਾਈ ਹਰੀਮ ਰਾਈ ਉਹ ਪੌੜੀ ਜਿੱਥੋਂ ਬਾਬੂ ਜੀ ਚੜਨ ਵਾਲੀ ਹੈ ਪੌੜੀ ਥੱਲੇ ਆਹ ਪਹਿਲੇ ਡੰਡਾ ਜਿਹੜਾ ਸੀ ਨਾ ਉਹ ਹਰੀਮ ਰਾਈ ਦੀ ਬੋਟੀ ਰੋਟੀਆਂ ਵੀ ਪਕਾਉਂਦੀ ਸੀ। ਉਹਨੇ ਆਖਿਆ ਭੈਣ ਜੀ ਬੀਬੀ ਇਹ ਗੱਲ ਪਈ ਜਰਾ ਤੁਹਾਡੀ ਮਿਹਰਬਾਨੀ ਜਰਾ ਕੋਠ ਬਾਬਾ। ਉਹਨੇ ਆਟਾ ਲੈ ਕੇ ਉਹ ਚਿੰਗੇ ਲੈ ਕੇ ਚਲੋ ਗਏ। ਉਹਨਾਂ ਸਰਕਾਰ ਉਹ ਲੜਾਈ ਨਾਲ ਡੰਡਾ ਉਹਦੇ ਨਾਲ ਮਾਰੀਆਂ ਟੁੱਟਰਾ ਕਈਆਂ ਐਡਾ ਗਾਗਰ ਜਿਹੜੀ ਕੁੜੀ ਜਿਹੜੀ ਦੌਲਤ ਦੀ ਭਰੀ ਰੁਪਈਆਂ ਦੀ ਸੋਨੇ ਦੀ ਹੈ ਉਹਨਾਂ ਪੁੱਟਿਆ। ਇੱਕ ਆ ਜਿੱਥੇ ਉਹਨਾਂ ਮਸਜਿਦ ਨਹੀਂ ਸਾਡੀ ਆ ਜੀ ਇਹ ਦਵਾਈਆਂ ਬਾਜ਼ਾਰ ਨਹੀਂ ਪਰਤਦਾ ਇੱਥੇ ਉਹਨਾਂ ਹਲਵਾਈਆਂ ਦੀ ਦੁਕਾਨ ਸੀ। ਅੱਛਾ। ਉਹ ਆਇਆ ਤੇ ਉਹਨੇ ਸਰਕਾਰ ਮੇਰੀ ਵੇਖ ਕੇ ਨਾ ਆਪਣਾ ਬੁਆ ਤੇ ਵੇਖ ਕੇ ਨਾ ਚੱਲਾ ਰਿਹਾ ਬੰਦਿਆ ਚੜ ਗਿਆ ਉੱਤੇ ਰਾਂਝੇ ਸਾਈ ਨੂੰ ਨਾਲ ਲੈ ਗਿਆ। ਅੱਛਾ। ਉਹਨੇ ਆਖਿਆ ਰਾਂਝਾ ਹਾਂਜੀ ਇਹ ਜਿਹੜਾ ਉੱਤੇ ਚੌਂਕ ਬਣਾਏ ਹੈ ਇਹਨੇ ਪੁੱਟ ਉਹਨੇ ਦੁੱਧ ਦਾ ਟੱਪ ਮਾਰਿਆ ਨੇ ਘੜੀ ਸੀਮਟ ਲਾਈ ਹੈ ਜੇ ਕਿ ਉਹ 4 ਇੱਟਾਂ ਹੋਈਆਂ ਤੇ ਚੌੜੀ ਗਾਗਰ ਵੱਜ ਬੈਠੀ ਗਾਗਰ ਉਹਨੇ ਬਸ ਕਰ ਉਹਨੇ ਹੱਥਾਂ ਨਾਲ ਦੁੱਧ ਦਾ ਇੱਟਾਂ ਪੁੱਟੀਆਂ ਗਾਗਰ ਚੁੱਕ ਕੇ ਥੱਲੇ ਉਤਰਿਆ। ਵਾਵਾ ਦੌਲਤ ਖੜੀ ਲੋਕਾਂ ਨੇ ਬਾਅਦ ਵਿੱਚ ਆ ਕੇ 47 ਤੋਂ ਬਾਅਦ ਰੋਜ਼ਾਂ ਦੇ ਖੱਤਰੀ ਉੱਥੇ ਖੱਡੀਆਂ ਲਾਈਆਂ ਨੇ ਕਸ਼ਮੀਰੀਆਂ ਨੇ। ਉਹਨਾਂ ਨੇ ਬੰਦਾ ਸੱਦੇ ਬੈਠਕਾਂ ਛੱਡੀਆਂ ਉੱਥੇ ਖੱਡੀਆਂ ਵਾਲੇ ਕੱਪੜਾ ਨਹੀਂ ਹੋਣ ਦਿੰਦੇ ਤੇ ਉਹ ਆਏ ਨੇ ਤੇ ਬਾਊ ਜੀ ਉਹਨਾਂ ਸਰਕਾਰ ਮੇਰੀ ਆਣ ਕੇ ਵੇਖ ਬਾਖ ਕੇ ਨਾ ਤੇ ਉਹਨਾਂ ਸਾਈ ਨੂੰ ਆਖਿਆ ਪਰਨਾਲਾ ਲਾਇਆ ਤੇ ਉਹ ਸੱਖੀ ਕੱਸੇ ਪਰਨਾਲੇ ਹੁੰਦੇ ਹਨ ਉਦੋਂ ਸੜਕ ਦੇ ਵਿੱਚ। ਬਾਬਾ ਜੀ ਤੁਸੀਂ ਬਹੁਤ ਵਧੀਆ ਗੱਲਾਂ ਕੀਤੀਆਂ ਹੈ ਸਾਨੂੰ ਦੱਸਿਆ ਕੋਟਲੀ ਬਾਵਾ ਦੇ ਬਾਰੇ ਪੁਰਾਣਾ ਪਿੰਡ ਇਹਦੇ ਵਿੱਚ ਕਿਹੜੇ ਕਿਹੜੇ ਲੋਕ ਬਾਤ ਸਨ ਤੇ ਹੁਣ ਲਹਾਜ਼ਾ ਤੁਹਾਡੇ ਨਾਲ ਗੱਲ ਜਿੰਨੀ ਵੀ ਹੋ ਗਈ ਨਹੀਂ ਠੀਕ ਹੈ ਤੇ ਅੱਲਾਹ ਪਾਕ ਤੁਹਾਨੂੰ ਸਿਹਤ ਦੇ ਜੀ। ਅਸੀਂ ਤੇ ਭਾਜੀ ਆਪਣੇ ਸਮਾਜ ਚ ਬੜਾ ਕੁਝ ਵੇਖਿਆ। ਬਹੁਤ ਸ਼ੁਕਰੀਆ ਜੀ।